अस्सलाम वालेकुम नाज़रीन, टी टाइम में खुश आमदीद। विदाउट टी टाइम, विदाउट टी आ की है ਕਿੱਦਾਂ ਲਾਵਾਂ ਉਹ ਕਿੱਦਾਂ ਲਾਵਾਂਗੀ? ਬਣਾਇਆ ਨਹੀਂ ਭਾਈ ਤੂੰ ਥੱਲੇ ਐ ਕੀ ਹੋਰ ਤੁਸੀਂ ਕਦ ਤੋਂ ਝਾਤੀਆਂ ਮਾਰਨ ਦੇ ਉਸਤਾਦ ਜੀ ਕਿਉਂ ਇੱਜ਼ਤ ਵੀ ਹੁੰਦੀ ਕਰਨਾ ਝਾਤੀਆਂ ਮਾਰਦੇ ਆ ਨਾ ਤੂੰ। ਤੇਰੇ ਸਟਾਮ ਪੇਪਰ ਪਏ ਅੰਦਰ ਯਾਰ ਤੂੰ ਲੈ ਠਹਿਰ ਇੱਕ ਮਿੰਟ। ਇਹਨਾਂ ਨੂੰ ਜਿੰਨਾ ਰਹਿਣ ਸਹਿਣ ਦਾ ਪਤਾ ਹੀ ਨਹੀਂ ਕਿੱਦਾਂ ਰਹੀ। ਓਕੇ ਇੰਜ ਲਾ ਨਾ ਅੱਗੇ ਨੂੰ ਉਲਰਨ ਦੇ ਆ। ਹੋਸ਼ ਫੜ ਹੋਸ਼ ਹੋਸ਼ ਹੀ ਆ ਮੈਨੂੰ। ਮੈਂ ਅਲਹਮਦੁਲਿਲਾ ਹੋਸ਼ ਹੀ ਆ। ਮੈਂ ਉਹ ਪੈਗਾਮ ਦੇ ਦਿਓ ਜ਼ਰਾ ਤੁਸੀਂ ਕਿਹੜਾ ਬਾਅਦ ਚ ਕਹਿੰਦੇ ਮੈਨੂੰ ਐਂਕਰ ਨਹੀਂ ਰਹਿਣ ਦਿੰਦੇ। ਕਿਹੜਾ ਉਹ ਮੈਂ ਉਹ ਮਾਲੀ ਦੀ ਵੈਕੈਂਸੀ ਹੈ ਮੇਰੇ ਕੋਲ। ਮੈਂ ਘਰ ਦੇ ਵਿੱਚ ਮਾਲੀ ਰੱਖਣਾ ਵਾ ਤੇ ਨਾਲੇ ਮੈਨੂੰ ਗਾਰਡ ਚਾਹੀਦਾ ਵਾ ਇੱਕ। ਭੈਣ ਤੂੰ ਮਾਲੀ ਹੁੰਦਾ ਵਾ ਪੇੜ ਪੌਦਿਆਂ ਦੀ ਗ੍ਰੀਨਰੀ ਉਹ ਕੰਮ ਵਾਸਤੇ, ਠੀਕ ਆ ਜੀ। ਤੂੰ ਜਿਹੜਾ ਮਾਲੀ ਰੱਖਣਾ ਉਹਨੇ ਸਾਰੀ ਦਿਹਾੜੀ ਤੇਰੇ ਘਰ ਦੇ ਸੌਦੇ ਢੋਣੇ। ਉਹਨੇ ਕਿਤੇ 15-20 ਦਿਨਾਂ ਬਾਅਦ ਜਦੋਂ ਘਰੋਂ ਬਾਹਰ ਨਿਕਲਣਾ ਉਦੋਂ ਹੀ ਕੋਈ ਨੇ ਬੂਟਾ ਵੇਖਣਾ ਵਾ, ਉਹ ਸੰਭਾਲੀ ਨੇ। ਅੱਛਾ ਮਾਲੀ ਰੱਖ ਲਿਆ, ਇੱਕੋ ਹੀ ਇੰਨਾ ਕੁ ਬੂਟਾ ਲਿਆ ਕੇ ਘਰ ਦੇ ਬਾਹਰ ਨਾ ਗਟਰ ਦੇ ਨਾਲ ਲਾ ਕੇ ਤੇ ਮਾਲੀ ਰੱਖਿਆ ਵਾ। ਨਾਲੇ ਯਾਰ ਉਹਨੂੰ ਡ੍ਰਿਪੜਾ ਪਾਣੀ ਦਿੰਦਾ ਹੈ। ਅੱਛਾ ਉਸ ਤੋਂ ਬਾਅਦ ਮੈਂ ਗਾਰਡ ਦੀ ਇਹ ਵੀ ਕਹਿ ਦਿਓ ਕਿ ਗਾਰਡ ਚਾਹੀਦਾ ਵਾ ਕੋਈ ਬੰਦਾ ਸਿਕਿਉਰਿਟੀ ਲਈ। ਮਤਲਬ ਮੇਰੀ ਸਿਕਿਉਰਿਟੀ ਤੁਸੀਂ ਜਿਹੜੀ ਹੈ ਨਾ ਉਹ ਕਰ ਤੇਰੀ। ਹਾਂ ਤੈਨੂੰ ਕਾਹਦਾ ਖਦਸ਼ਾ ਵਾ? ਥੋੜੇ ਫੈਨ ਬੰਦੇ ਇਹਦੇ ਯਾਰ ਮੈਨੂੰ ਮਤਲਬ ਇੱਕ ਬਾਹਰ ਅੰਦਰ ਆਉਂਦੇ ਹੁਣ ਸੈਲੇਬ੍ਰਿਟੀ ਆ ਕੋਈ 100 ਮਸਲਾ ਹੋ ਜਾਂਦਾ ਵਾ ਤੇ ਉਹ ਫਿਰ ਇਸ ਵਜ੍ਹਾ ਤੋਂ ਇਹਦੇ ਲਈ ਭਾਈ ਕੋਈ ਬਾਹਰੋਂ ਹੀ ਗਾਰਡ ਮੰਗਾਉਣਾ ਪੈਣਾ। ਇੱਥੋਂ ਇਹਦੇ ਚੋਂ ਜਿੰਨੀ ਸਮੈਲ ਆਉਂਦੀ ਕਿਸੇ ਵੀ 40,000 ਰੁਪਏ ਦਾ ਬਿੱਲ ਆਇਆ ਸੀ। ਕਿੰਨਾ? 29,000 ਦਾ ਬਿੱਲ ਆਇਆ ਸੀ। ਤੇ 4:30 ਵਜੇ ਸਵੇਰ ਮੈਨੂੰ ਮੈਸੇਜ ਕਰਦਾ ਰਿਹਾ ਉਸਤਾਦ ਜੀ ਕਿ 10,000 ਵੱਧ ਦੇ ਦੇਣਾ। ਤੇ ਮੈਨੂੰ ਕਹਿੰਦਾ ਮੈਂ ਸੈਲੇਬ੍ਰਿਟੀ ਆ। ਸੈਲੇਬ੍ਰਿਟੀ ਉਹਨਾਂ ਦੇ ਕੰਮ ਕਰਦੇ ਹੀ ਨਹੀਂ। ਸਾਜੀ ਮੈਂ ਵੀ ਮੈਸੇਜ ਕੀਤਾ ਸੀ, ਮੇਰਾ 42 ਆਇਆ ਸੀਗਾ। ਆਹੋ ਦੇਖੋ ਨਾ ਮੈਂ ਕਹਿ ਰਿਹਾ ਕਿ ਭਾਈ ਤਾਂ ਮੰਨੀ ਨਾ ਤੁਸੀਂ ਇੱਕ ਵੀ। ਮੈਂ ਚੈਨਲ ਬਣਾ ਕੇ ਦਿੱਤਾ ਫੈਸਲ ਫਰੀਦ ਆਫੀਸ਼ੀਅਲ, ਉਹਦੇ ਸਾਰੇ ਪੈਸੇ ਇਹਨਾਂ ਦੇ ਨੇ ਮਾਸ਼ਾਅੱਲਾ। ਉਹਦੇ ਲਈ ਕਰਦੇ ਹੀ ਨਹੀਂ ਕੰਮ। ਇੱਥੇ ਆ ਕੇ ਬਹਿ ਕਰਦੇ ਉਹਦੇ ਲਈ ਕੰਮ ਕਰੋ ਭਾਵੇਂ ਤੁਹਾਨੂੰ ਲੱਖਾਂ ਰੁਪਇਆ ਆਵੇ ਮਹੀਨੇ ਦਾ, ਭਾਵੇਂ ਨੂੰ ਫੁੱਲ ਉਹ ਕਰਦੇ ਹੀ ਨਹੀਂ। ਇਹ ਅੱਛਾਈ ਚੜੀ ਦਿਮਾਗ ਨੂੰ ਨਹੀਂ ਸਾਜੀ ਅਸੀਂ ਤੁਹਾਡੇ ਨਾਲ ਕਰਨਾ। ਓਏ ਸਿੱਖੋ ਕੁਛ। ਇਹਨੇ ਬੜੇ ਮਿਹਨਤੀ ਨੇ, ਦੁਨੀਆ ਕੋਲੋਂ ਸਿੱਖੋ। ਡਰਾਈਵਿੰਗ ਸਿੱਖ ਲਈ ਹੈ, ਬੜੇ ਮਿਹਨਤੀ ਨੇ। ਅੱਛਾ ਇਹ ਗੱਲ ਤੂੰ ਪਿੱਛੇ ਬਹਿ ਕੇ ਵੀ ਕਰ ਸਕਦਾ। ਮਾਲੀ ਜਿਹੜਾ ਰੱਖਿਆ ਇਹਨੇ ਅੱਲਾ ਮਾਫੀ ਯਾਰ ਭਾਈ ਨੇ ਬੜੀ ਮਿਹਨਤੀ ਨੇ, ਫੁੱਲ ਸਪੀਡ ਨਾਲ ਸੁਸਤੀ ਪਾਉਂਦੇ ਆ। ਆਹੋ ਇਹਨੇ ਮਾਲੀ ਰੱਖ ਲਿਆ ਤੇ ਇਹਦੇ ਘਰ ਦੇ ਹਾਲਾਤ ਵੇਖ ਕੇ ਨਾ ਉਹਨੂੰ ਕਿਸੇ ਨੇ ਪੁੱਛਿਆ ਜੀ ਤੁਸੀਂ ਕਾਹਦੇ ਮਾਲੀ ਹੋ? ਕਹਿੰਦਾ ਜੀ ਮੈਂ ਸਬਰ ਦੇ ਫਲਾਂ ਨੂੰ ਪਾਣੀ ਦੇਣਾ। ਜਿਹੜੇ ਇਹ ਕਰ ਰਹੇ ਨੇ ਮੈਂ ਸਬਰ ਦੇ ਫਲਾਂ ਦਾ ਮਾਲੀ। ਜਦੋਂ ਡੋਟ ਲੱਗਦਾ ਮੈਂ ਕਹਿੰਦਾ ਕੋਈ ਨਹੀਂ ਟੈਨਸ਼ਨ ਨਾ ਲਵੇ। ਮਸਤਾਨਾ ਸਾਹਿਬ ਨਹੀਂ ਕਹਿੰਦੇ ਇਹਨੇ ਮੈਨੂੰ ਡਰਾਈਵਰ ਰੱਖਿਆ। ਮੈਂ ਕੋਈ ਇੰਨਾ ਪੁਰਾਣਾ ਡਰਾਈਵਰ ਆ, ਉਦੋਂ ਕੋਈ ਗੱਡੀ ਨਹੀਂ ਸੀ ਹੁੰਦੀ। ਮੈਂ ਆਪਣੀ ਤਨਖਾਹ ਚੋਂ ਪੈਸੇ ਜੋੜ ਕੇ ਗੱਡੀ ਲਈ। ਇਹਨੇ ਵੀ ਮਾਲੀ ਪਹਿਲੇ ਹੀ ਰੱਖ ਲਿਆ ਵਾ। ਹਲੇ ਗਮਲਾ ਹੀ ਲਿਆਂਦਾ ਤੇ ਕਹਿੰਦਾ ਯਾਰ ਮਾਲੀ ਲੱਭਣ ਨੇ। ਆਹੋ ਮਾਲੀ ਰੱਖਿਆ ਤੇ ਬੈੱਡ ਸ਼ੀਟ ਦੇ ਫੁੱਲਾਂ ਨੂੰ ਪਾਣੀ ਦਵਾ ਰਿਹਾ। ਮਾਲੀ ਰੱਖਿਆ ਤੇ ਬੈੱਡ ਸ਼ੀਟ ਦੇ ਫੁੱਲ ਲੱਗੇ ਨਾ ਤੇ ਮਾਲੀ ਲਿਆ ਕਹਿੰਦਾ ਜੀ ਇਹ ਤੁਹਾਡਾ ਬਾਗ ਆ ਪੂਰਾ ਬੈੱਡ, ਪਰ ਤੁਸੀਂ ਇਹਦਾ ਧਿਆਨ ਰੱਖਣਾ। ਮਾਲੀ ਰੱਖਿਆ ਤੇ ਬਾਅਦ ਚ ਰੋਲਾ ਪਾਇਆ ਇੱਥੇ ਮੈਂ ਮਾਲੀ ਰੱਖਿਆ ਸੀ ਉਹ ਕਿੱਧਰ ਗਿਆ? ਇਹਨੇ ਵੀ ਆਪਣੀ ਬੁੱਢੀ ਨੂੰ ਫੁੱਲ ਦਿੱਤਾ, ਲੜਾਈ ਹੋ ਗਈ। ਕਿਉਂ? ਉਹ ਬੈਡ ਸ਼ੀਟ ਚੋਂ ਪਾਲ ਕੇ ਦਿੱਤਾ ਸੀ, ਕਹਿੰਦਾ ਮੇਰੇ ਉਹ ਤਾਂ ਟੋਇਆ ਪੈ ਗਿਆ ਸੀ। ਟੋਇਆ ਪੈ ਗਿਆ, ਲੜ ਪਈ ਕਹਿੰਦੀ ਮੇਰੀ ਜੀਨਸ ਦੀ ਸੀ। ਥੱਲੇ ਉਹ ਗੱਦਾ ਨਜ਼ਰ ਆਉਣ ਲੱਗ ਪਿਆ ਹੁਣ। ਨਹੀਂ ਗੱਦਾ ਨਹੀਂ ਸੀ ਇਹ। ਅੱਛਾ ਭਾਈ ਫੈਸਲ ਨੇ ਭਾਈ ਫੇਰ ਮਾਲੀ ਰੱਖਿਆ, ਉਹ ਇਹਨੂੰ ਪੈ ਗਿਆ। ਕਿਉਂ? ਉਹ ਕੁੱਤਾ ਸੀ ਨਾ। ਅੱਛਾ ਦਿਮਾਗ ਖਰਾਬ ਆ। ਪਤਾ ਕਿੱਡੀ ਸੋਹਣੀ ਡਿਊਟੀ ਆ, ਅੱਛਾ ਮਿਹਨਤੀ ਹੁੰਦੇ ਆ ਮਾਲੀ ਤੋਂ। ਬੜਾ ਕੰਮ ਆ ਮਾਲੀ। ਧਰਤੀ ਦਾ ਸੀਨਾ ਪਾੜ ਕੇ ਦਰਖਤ ਉਗਦਾ ਵਾ ਪੌਦਾ। ਤੁਸੀਂ ਦੇਖੋ ਰੱਬ ਦੇ ਕੰਮ। ਉਸਤਾਦ ਜੀ ਮੇਰਾ ਇੱਕ ਯਾਰ ਹੈ, ਇੰਨਾ ਕੁ ਨਿੱਕਾ ਜਿਹਾ ਇੰਜ ਹੈ, ਭਾਵੇਂ ਇੰਨਾ ਛੋਟਾ ਜਿਹਾ ਨਾ ਇੰਜ ਟਹਿਣੀ ਇੱਕ ਪੱਤਾ ਤੇ ਉਹਨੂੰ ਭਾਵੇਂ ਫੜ ਕੇ ਇੰਜ ਤੋੜ ਦੋ ਤੁਸੀਂ, ਐਡਾ ਕਮਜ਼ੋਰ ਹੁੰਦਾ ਜ਼ਮੀਨ ਚੋਂ ਨਿਕਲ ਕੇ। ਫਿਰ ਆਸਤਾ ਆਸਤਾ ਤੋੜ ਦਿੰਦੇ ਲੋਕੀ। ਉਸਤਾਦ ਖਤਮ ਹੋ ਜਾਂਦਾ ਵਿਚਾਰਾ। ਉਸਤਾਦ ਜੀ ਮੇਰਾ ਯਾਰ ਹੈਗਾ ਜੀ। ਅਗਰ ਜਿੰਨੇ ਪੌਦੇ ਉਗਦੇ ਨੇ ਨਾ, ਅਗਰ ਸਾਰੇ ਰਹਿ ਜਾਣ ਨਾ, ਕੋਈ ਨਾ ਤੋੜੇ ਔਰ ਉਹਦੀ ਹਿਫਾਜ਼ਤ ਵੀ ਲੋਕੀ ਕਰਨ, ਦਰਖਤ ਹੀ ਦਰਖਤ ਹੋਣ ਪੂਰੀ ਦੁਨੀਆ 'ਚ। ਸਹੀ ਗੱਲ, ਹੋਣੇ ਵੀ ਚਾਹੀਦੇ। ਆਵੇ ਅਸੀਂ ਇੱਥੇ ਆ ਗਏ, ਮੈਂ ਮਾੜਾ ਜਿਹਾ ਮੇਰਾ ਖਿਆਲ ਅਮਰੂਦ ਸਿੱਟਿਆ ਸੀ ਮੈਂ ਇੱਕ ਦਿਨ ਖਾ ਕੇ, ਉਹ ਦੇ ਮਾਸ਼ਾਅੱਲਾ। ਉਧਰ ਵੀ ਮਾਸ਼ਾਅੱਲਾ ਬੜੀ। ਕਿਉਂ? ਅਮਰੂਦ ਪਲਾਸਟਿਕ ਦਾ ਸੀ? ਨਹੀਂ ਮੈਂ ਪਲਾਸਟਿਕ ਦੇ ਆ ਨਾ। ਅੱਛਾ ਮੇਰਾ ਇੱਕ ਯਾਰ ਹੈਗਾ, ਉਹ ਮਾਲੀ ਹੈਗਾ, ਉਹ ਯੂਸਫ ਜਿਹੜਾ ਮਿਲਿਆ ਸੀ ਸਾਨੂੰ। ਹਾਂ ਉਹ ਬਾਰਡੋ ਜੀ ਹੁੰਦਾ ਉਸਤਾਦ ਜੀ। ਉਹ ਕਰੈਕਟਰ ਇੰਨਾ ਕੁ ਤਜਰਬੇਕਾਰ ਮਾਲੀ, ਐਕਸਪਰਟ। ਬਚਪਨ ਤੋਂ ਹੀ ਉਹਨੂੰ ਸ਼ੌਕ ਸੀ ਮਾਲੀ ਬਣਨ ਦਾ, ਬਚਪਨ ਤੋਂ ਹੀ। ਲੈ ਤੇ ਯਾਰ ਉਹ ਤੁਹਾਨੂੰ 19 ਮੂਲੀਆਂ ਪਈਆਂ ਹੋਣਗੀਆਂ ਨਾ, ਉਹ ਤੁਹਾਨੂੰ ਦੱਸ ਦੇਗਾ ਮਿੱਠੀ।
ਅੱਛਾ ਜੀ ਇੰਨਾ ਤਜਰਬਾ ਉਸਤਾਦ ਜੀ ਪੱਤੇ ਵੇਖ ਕੇ ਪੱਤੇ ਵੇਖ ਕੇ ਦੱਸ ਦਿੰਦਾ ਵਾ ਕਿ ਆ ਮੂਲੀ ਦੇ ਪੱਤੇ ਆ। ਵਾਹ ਸਹੀ ਬਾਤ। ਠੀਕ ਹੈ, ਉਹਨੇ ਉਸਤਾਦ ਜੀ ਜਾਦੂ ਕੀਤਾ, ਉਹਨੇ ਇੰਜ ਕਰਕੇ ਪੱਤਾ ਤੋੜਿਆ, ਖਾਦਾ, ਕਹਿੰਦਾ ਜਾਮਣ ਦਾ ਪਤਾ ਹੀ, ਤੇ ਜਾਮਣ ਦਾ ਹੀ ਸੀਗਾ ਉਸਤਾਦ ਜੀ। ਅੱਛਾ ਜੀ ਅੱਛਾ ਜੀ, ਮਾਲੀ ਉਹਦਾ ਕੰਮ ਚ ਹੋਇਆ ਉਸਤਾਦ ਜੀ ਤਜਰਬਾ ਇਹਨਾਂ, ਉਹਨੇ ਤਜਰਬਾ ਕੀਤਾ ਉਹ ਉਸਤਾਦ ਜੀ। ਤਜਰਬਾ ਹੁੰਦਾ ਲੋਕਾਂ ਨੂੰ, ਹਾਂਜੀ ਉਸਤਾਦ ਜੀ, ਬੜੇ ਲੋਕਾਂ ਦਾ ਤਜਰਬਾ ਹੁੰਦਾ। ਉਹਨੇ ਉਸਤਾਦ ਜੀ ਤਜਰਬਾ ਕੀਤਾ ਲਿੰਬੂ ਲਿੰਬੂ ਠੀਕ ਹੈ, ਤੇ ਨਾਲ ਨਾ ਉਹਨੇ ਉਹ ਜਿਹੜਾ ਹੁੰਦਾ ਹੈ ਟਮਾਟਰ, ਉਹਦੇ ਪੀਸ ਲੈ ਕੇ ਨਾ ਦੋਵੇਂ ਮਿਕਸ ਕਰਤੇ, ਤੇ ਦਰਖਤ ਹੋਇਆ ਅੱਧੀ ਸਾਈਡ ਤੇ ਉਹ ਲੱਗਣ ਦੇ ਨੇ ਲਿੰਬੂ, ਹਾਂ, ਤੇ ਬਾਕੀ ਉਹ ਜਿਹੜਾ ਦੂਸਰਾ ਪਾਇਆ ਟਮਾਟਰ ਉਹ ਲੱਗਣ ਦੇ ਯਾਨੀ ਇਕੱਠੇ ਨੇ ਬੀਬੂ ਹੋਏ ਨੇ, ਲੇਕਿਨ ਅਲੱਗ ਮਿਕਸ ਨਹੀਂ ਹੋਏ। ਜਾਪਾਨੀ ਅੰਬ ਹੋ ਗਿਆ। ਨਹੀਂ ਸਹੀ ਗੱਲ। ਉਹ ਯਾਰ ਬੜੇ ਤਜਰਬੇ ਕਰਦੇ ਆ। ਬੜੀ ਗੱਲ। ਅੱਛਾ, ਉਹ ਮਤਲਬ ਬਹੁਤ ਐਕਸਪੀਰੀਅੰਸ ਆ। ਉਹਨੂੰ ਕੀ ਇੱਕ ਪੈਪਸੀ ਦੀ ਬੋਤਲ ਦੱਬ ਦੇ ਡਾਲੇ ਉੱਗ ਪੈਣਗੇ। ਕਾਹਦਾ ਤਜਰਬਾ? ਇਹ ਕੋਈ ਤਜਰਬਾ ਨਹੀਂ। ਮੈਂ ਮਾੜੀ ਜੀ ਮਿੱਟੀ ਇੰਜ ਕਰਕੇ ਵਿੱਚ 20 ਰੱਖ ਉੱਤੇ ਇੰਜ ਕਰ ਦਵਾਂ, ਥੋੜੀ ਦੇਰ ਬਾਅਦ ਉਹ ਚੋਂ ਨਿਕਲ ਆਉਣਾ। ਤੇ ਅੰਬ ਤੇ ਉਹ ਦੂਸਰਾ ਹਾਂ, ਤੇ ਤੂੰ ਦੋਵਾਂ ਦੇ ਰੱਖ ਦੇ, ਜਿਹੜਾ ਵੀ ਰੱਖੇਗਾ ਉਹਦੇ ਨਿਕਲ ਆਉਣੇ। ਹਾਂਜੀ ਭਾਈ ਤੂੰ ਫੈਸਲਾ ਕਹਿੰਦਾ ਮੈਂ ਅੰਬ ਦਾ ਤੇ ਟਮਾਟਰ ਦਾ ਇਕੱਠਾ ਮਿਕਸ ਕਰਕੇ ਰੱਖਾਂ, ਤੇ ਕੋਈ ਤੀਜੀ ਸ਼ੈ ਬਣ ਕੇ ਨਿਕਲ ਆਵੇ। ਉਹ ਦੱਸ ਹੀ ਇਹ ਰਿਹਾ ਵਾ ਕਿ ਤੀਸਰੀ ਸ਼ੈ ਬਣ ਕੇ ਨਿਕਲਦਾ। ਸਾਜੀ ਪੈਮਤਕਾਰੀ ਜਿਹੜੀ ਹੁੰਦੀ ਨਾ, ਪੈਮਤਕਾਰੀ ਇੱਕ ਦਰਖਤ ਵਾ, ਉਹਦੇ ਵਿੱਚ ਤੁਸੀਂ ਯਾਨੀ ਅੰਬ ਦਾ ਦਰਖਤ ਵਾ ਤੇ ਉਹਦੇ ਚ ਮਾਲਟਾ ਉਗਾਉਣਾ ਦੀ ਪੈਮਤਕਾਰੀ ਹੁੰਦੀ। ਇਹ ਉਹ ਗੱਲ ਕਰ ਰਿਹਾ ਵਾ, ਯਾਨੀ ਉਹ ਐਕਸਪੈਰੀਮੈਂਟ ਕਰਦੇ ਆ, ਜਿਸ ਤਰ੍ਹਾਂ ਜਾਨਵਰਾਂ ਦੇ ਵੀ ਕਰਦੇ ਆ। ਉਹਨੇ ਉਸਤਾਦ ਜੀ ਆ ਕੁੱਤਿਆਂ ਦੀਆਂ ਜਿਹੜੀਆਂ ਨਸਲਾਂ ਇਸ ਤਰ੍ਹਾਂ ਹੀ ਨੇ ਨਾ। ਆਹੋ, ਉਹਨੇ ਅੰਬ ਦਾ ਬੀਜ ਉਗਾਇਆ ਤੇ ਮਾਲਟੇ ਉਗੇ। ਮੈਂ ਕਿਹਾ ਆਹ ਕੀ ਕੀਤਾ? ਕਹਿੰਦਾ ਮੈਂ ਝੂਠ ਕੀਤਾ ਵਾ। ਸਿਆਣੇ ਕਹਿੰਦੇ ਸੀ ਜੋ ਬੀਜੋਗੇ ਉਹੀ ਵੱਢੋਗੇ। ਮੈਂ ਜੋ ਬੀਜਿਆ ਅੰਬ ਉਗ ਰਿਹਾ। ਮਾਲੀ ਰੱਖ ਲਿਆ ਕਰਦੇ ਆ ਅੰਬ ਦਾ ਬੀਜ, ਉਹਨੇ ਅੰਬ ਦਾ ਬੀਜ ਨੱਪਿਆ ਵਾ ਤੇ ਮਾਲਟੇ ਉੱਗੇ ਨੇ। ਉਸਤਾਦ ਜੀ ਉਹ ਤਜਰਬੇਕਾਰ ਤੇ ਮਾਲਟੇ ਇੰਜ ਖਾ ਰਹੇ ਲੋਕੀ ਪੋਲੇ ਕਰਕੇ। ਉਹਦਾ ਨਾਮ ਆ ਇੰਜ ਕਰਕੇ ਉਹਨੇ ਗਾਜਰ ਪੁੱਟੀ ਆ। ਹਾਂਜੀ ਠੀਕ ਆ, ਤੇ ਕਹਿੰਦਾ ਮਿੱਠੀ ਲਾਲ ਆ। ਨੇਰੀ ਆ ਗਈ ਹੈ ਲਾਲ ਨੇਰੀ ਆ ਗਈ। ਨਹੀਂ, ਇੰਜ ਕਰਕੇ ਉਹਨੇ ਗਾਜਰ ਪੁੱਟੀ ਆ। ਪਿੱਛੋਂ ਇੱਕ ਬੰਦੇ ਨੇ ਥਾੜ ਮਾਰਿਆ, ਉਹਨੇ ਕਿਹਾ ਮੈਂ 3 ਦਿਨ ਹੋ ਗਏ ਲੱਭਣ ਨੇ, ਮੇਰੀਆਂ ਗਾਜਰਾਂ ਕੋਲ ਪੁੱਟ ਰਿਹਾ। ਸਹੀ ਗੱਲ। ਉਸਤਾਦ ਜੀ ਨਾ ਕਰਿਆ ਕਰੋ, ਪਤਾ ਕਿੱਦਾਂ ਐਕਸਪਰਟ ਮਾਲੀ ਫਰੀਦ ਅਮਰੂਦ ਉਸਤਾਦ ਜੀ ਵੇਖਿਆ ਫੰਬਲ ਕਰ ਦਿੰਦੇ ਨੇ। ਉਸਤਾਦ ਜੀ ਉਹਦੇ ਘਰ ਫਲ ਸਬਜ਼ੀਆਂ ਮੁੱਕਦੀਆਂ ਹੀ ਨਹੀਂ। ਮੰਡੀ ਰਹਿੰਦਾ ਉਹ, ਮੰਡੀ 'ਚ ਰਹਿੰਦਾ। ਉਸਤਾਦ ਜੀ ਵੇਖ ਲੋ ਫਿਰ ਕਿਉਂ ਕਰਦੇ ਨੇ ਯਾਰ ਫਰੂਟ ਪਤਾ ਕਿੱਡਾ ਮੌਜਜ਼ ਬੰਦਾ। ਉਹ ਤੇ ਤੇਰੇ ਘਰ ਵੀ ਨਹੀਂ ਮੁੱਕਦੀਆਂ। ਤੇਰੇ ਘਰ ਕਦੀ ਫਲ ਮੁੱਕਾ ਨਹੀਂ। ਆ ਤੇ ਫੇਰ ਲੇਕਿਨ ਇਹ ਉਸਤਾਦ ਜੀ ਸੋਹਣੇ 2 ਅਮਰੂਦ ਲਿਆ ਕੇ ਹਾਂਜੀ ਫ੍ਰਿਜ ਰੱਖ ਕੇ ਤੇ ਮਾਵਾਂ ਭੈਣਾਂ ਦੀਆਂ ਕਸਮਾਂ ਪਾ ਦਿੰਦਾ ਉਹਨਾਂ ਨੂੰ ਵੀ ਇਹਨੂੰ ਕੁਝ ਨਹੀਂ ਕਹਿਣਾ। 15 ਦਿਨ ਪਏ ਰਹਿੰਦੇ ਆ ਤੇ ਬਾਹਰ ਕਸਮਾਂ ਖਾਈ ਜਾਂਦਾ, ਖੁਦਾ ਦੀ ਕਸਮ ਮੇਰੇ ਘਰ ਫਲ ਖਤਮ ਨਹੀਂ ਹੋਇਆ ਕਦੇ। ਉਸਤਾਦ ਜੀ 2 ਕੇਲੇ ਖਾਦੇ ਫੈਸਲ ਭਾਈ ਨੇ ਤੇ ਮੈਨੂੰ ਕਹੀ ਮੈਂ ਹੁਣ ਚਾਚੇ ਦੇ ਮੁੰਡੇ ਕੋ ਬਤਣਾ ਲੈਣਾ। ਉਹਦੀ ਤਾਕਤ ਨਾਲ ਹੀ ਇਲਾਕੇ ਦੇ ਵਿੱਚ ਨਾ ਸਬਜ਼ੀਆਂ ਫ੍ਰੀ ਬਣਦਾ। ਇੱਕ ਬੰਦਾ ਕਹਿੰਦਾ ਮੇਰੇ ਹਾਲਾਤ ਖਰਾਬ ਨੇ, ਉਹਨੇ ਇੰਨੀ ਪਾਲਕ ਉਹਨੂੰ ਤੋੜ ਕੇ ਦਿੱਤੀ ਆ ਨਾ ਯਾਰ। ਪਾਲਕ ਵਾਹ ਵਾਹ, ਬੜੀ ਗੱਲ ਆ ਭਾਈ। ਹਾਲਾਤ ਸਹੀ ਹੋ ਗਏ ਉਹਦੇ। ਪਾਲਕ ਸਾਜੀ ਕਰੋੜ ਰੁਪਏ ਕਿਲੋ ਮੇਰਾ ਕੋਲ। ਫਿਰ ਇੱਕ ਬੰਦਾ ਉਹਨੂੰ ਕਹਿੰਦਾ ਕਿ ਯਾਰ ਮੇਰੇ ਯਾਰ ਹਾਲਾਤ ਨਹੀਂ ਸਹੀ ਹੈਗੇ ਯਾਰ, ਮੈਂ ਕੀ ਕਰਾਂ। ਉਹਨੇ ਅੱਧਾ ਕਿਲੋ ਟਿੰਡੇ ਦੇ ਦਿੱਤੇ ਭਾਈ, ਬੜੀ ਗੱਲ। ਗੱਲ ਸ਼ਾਇਦ ਸੁਣ ਲਾ ਉਹਦੀ ਗੱਲ ਸੁਣ ਲਾ। ਉਹ ਕਹਿੰਦਾ ਮੇਰੇ ਹਾਲਾਤ ਨਹੀਂ ਸਹੀ। ਉਸਤਾਦ ਜੀ ਉਹ ਲੈ ਕੇ ਗਿਆ, ਕਹਿੰਦਾ ਯਾਰ ਇਹਦਾ ਮੈਂ ਕੀ ਕਰਾਂ। ਉਹਨੇ ਉਹਨੂੰ ਬਿਜ਼ਨਸ ਸ਼ੁਰੂ ਕਰਾਤਾ। ਕਾਹਦਾ? ਉਹਨੇ ਬੀਜ ਉਹਨੂੰ ਦਿੱਤੇ, ਕਹਿੰਦਾ ਲੈ ਜਾ ਕੇ ਬੀਜ ਆਪਣੇ ਘਰ। ਅੱਛਾ, ਉਹ ਤਾਂ ਫਿਰ ਉੱਗੇਗਾ, ਫਿਰ ਉਹਦਾ ਫਲ ਆਈ ਉਸਤਾਦ ਜੀ ਫਿਰ ਵੇਚ ਕੇ ਆਪਣੇ ਹਾਲਾਤ ਠੀਕ ਕਰੇ। 48 ਹੋਰ ਕੱਲ ਹੋਰ ਪਰਸੋਂ ਹੋਰ ਹੈ, ਦਿਨ ਬਦਲ ਗਏ। ਮਿਹਨਤ ਦੌਲਤ ਕੀ ਮਾਂ ਹੈ। ਹੈ ਨਹੀਂ ਇਦਾਂ ਹੀ ਉਸਤਾਦ ਜੀ, ਤੁਸੀਂ ਕੋਈ ਤੁਸੀਂ ਕੰਮ ਸ਼ੁਰੂ ਕਰੋ। ਗੱਲ ਨਾ ਸੁਣੋ, ਮਿਹਨਤ ਦੌਲਤ ਕੀ ਮਾਂ। ਆਹੋ ਸਹੀ ਕਹਿ ਰਹੇ ਨਾ ਤੁਸੀਂ। ਅੱਜ ਕੋਈ ਕੰਮ ਸ਼ੁਰੂ ਕਰੋ ਨਾ ਉਸਤਾਦ ਜੀ, ਤੁਸੀਂ ਅੱਜ ਬੀਜ ਬੋ, ਅੱਜ ਹੋਰ ਕੱਲ ਉਦਾਂ ਦਾ ਹੀ, ਪਰਸੋਂ ਵੀ ਉਦਾਂ ਦਾ ਹੀ। ਪਤਾ ਗੱਲ ਕੀ ਉਸਤਾਦ ਜੀ, ਚੌਥ ਤੋਂ ਬੱਚਾ ਲੰਘ ਜਾਂਦਾ ਵਾ। ਹਮੇਸ਼ਾ ਪਿਆਸਾ। ਯਾਰ ਇਹ ਸਾਡੇ ਟੀ ਟਾਈਮ 'ਚ ਹੀ ਆਉਂਦਾ ਜਦੋਂ ਯਾਰ ਆਂਦੇ ਫਿਰ ਕੀ ਆ, ਅਸੀਂ ਕਿਹੜਾ ਵੀ ਅੱਲਾ ਸਾਡੇ ਮਾਰ ਥੱਲੇ ਕਮੈਂਟ ਵੀ ਆਇਆ ਇੱਕ ਭਾਈ ਨੇ ਕਿਹਾ ਪਿੱਛੇ ਇੱਕ ਆਈਸਕ੍ਰੀਮ ਵਾਲੀ ਆਵਾਜ਼ ਸੁਣਨ ਦੇ। ਇੱਕ ਤਾਂ ਯਾਰ ਐਸੇ ਤੇਜ਼ ਨੇ ਨਾ, ਬਤਾ ਨਹੀਂ ਕਰਦਾ। ਇੱਕ ਚੀਜ਼ ਨੋਟ, ਆ ਸ਼ਰਟ ਪਾਈ ਨਾ, ਇਹਦੇ ਤੇ ਬਟਨ ਵੀ ਨੋਟ ਕਰਨਗੇ। ਆ ਜਿਹੜੀ ਬਾਸ ਨੇ ਸ਼ਰਟ ਪਹਿਨੀ ਹੋਈ ਹੈ, ਇਸਕੇ 3 बटन और है, 1 बटन और है। ਉਹ ਭਾਈ ਕਿੱਥੇ ਬਹਿ ਕੇ ਵੇਖਦੇ ਤੁਸੀਂ? ਅੱਲਾ ਦੀ ਕਸਮ। इसमें मोहब्बत ਉਹ ਯਾਰ ਇੱਕ ਦਿਨ ਅਸੀਂ ਨਾ ਰੋਡ ਸ਼ੋ ਕਰਦੇ ਤੇ ਤੂੰ ਨਹੀਂ ਸੀ ਉੱਚਾ ਹੈਗਾ ਜਿਹੜੀ ਜੁਗਤਾਂ ਦੇ ਸ਼ੋਅ, ਤੂੰ ਵੈਸੇ ਨਾਲ ਸੀ ਤੇ ਪਿੱਛੇ ਤੂੰ ਕਿਤੇ ਫਿਰ ਰਿਹਾ ਕਿਤੇ ਐਵੇਂ, ਤੇ ਤੇਰੀ ਇੰਨੀ ਕੁ ਝਲਕ ਆਈ ਹੈ ਕਿਤੇ। ਤੇ ਇੱਕ ਬੰਦੇ ਨੇ ਮੈਸੇਜ ਕੀਤਾ, ਉਹ ਦੇਖੋ ਪਿੱਛੇ ਫਰੀਦ ਵੀ ਫਿਰ ਰਹਾ ਹੈ। ਉਹ ਬਹੁਤ ਬਰੀਕੀ ਨਾਲ ਯਾਰ ਯਾਰ ਸਾਡੀ ਆਡੀਅנס ਲਈ ਕਲੈਪ ਯਾਰ। ਅੱਛਾ ਸੌਰੀ
ਦੇਖਿਆ ਐਂਕਰ ਹੋ ਬਾਕੀ ਤੂੰ ਹੈ ਉਹ ਯਾਰ ਤੂੰ ਕਿਸ ਹਿਸਾਬ ਨਾਲ ਕਰਾਉਣ ਡਿਆ ਹਰੈਸਮੈਂਟ ਕਰਨ ਨੇ ਅੱਛਾ ਵੀ 250-300 ਬੰਦਾ, ਇੱਕ ਤੂੰ ਆ, 2 ਇਹ ਨੇ, ਸਾਡੀ ਆਡੀਓ ਲਈ ਕਲੈਪ ਪਈ ਭਾਈ 3 ਜਾਣੇ ਨੇ ਤੇ ਅੱਜ ਕਹਿ ਰਹੇ ਜਿਵੇਂ ਗੰਬੇ ਕਫੀਰ ਨੂੰ ਕਹਿ ਰਿਹਾ ਕਿਸੇ ਗੰਬੇ ਇਹਦਾ ਖੰਬੇ ਕਫੀਰ ਤੇ ਚੜ ਕੇ ਕਿਤੇ ਲੀਡਰ ਨੇ ਤੇ ਟਾਈਮ ਵੀ ਦੱਸਦੇ ਨੇ 10:19 ਸੈਕਿੰਡ ਤੇ ਫਰੀਦ ਨੇ ਆਹ ਗੱਲ ਕੀਤੀ। ਆਹੋ ਸਹੀ ਗੱਲ, ਥੱਲੇ ਟਾਈਮ ਵੀ ਲਿਖਿਆ ਹੁੰਦਾ। ਮੈਂਸ਼ਨ ਕਰਦੇ ਹਾਂ ਜੀ। ਅੱਛਾ ਕੋਈ ਗੱਲ ਬਰੀਕ ਹੋ ਜੇ ਨਾ, ਟਾਈਮ ਲੈ ਕੇ ਕਹਿੰਦੇ ਕਿਸੇ ਕੋ ਸਮਝ ਆਈ ਲੈਜੈਂਡ। ਅੱਛਾ ਤਾਂ ਲਿਖਣ ਲੈਜੈਂਡ ਕੈਨ ਅੰਡਰਸਟੈਂਡ। ਆਹੋ ਅੱਛਾ ਮੈਂ ਉਧਰ ਕਿਹਾ ਨਾ ਕਿ ਯਾਰ ਮੈਨੂੰ ਸਕ੍ਰਿਪਟ ਵਾਸਤੇ ਚਾਹੀਦੇ ਨੇ, ਤੈਨੂੰ ਮੈਂ ਮੇਲਾਂ ਪੜਾਉਣੀਆਂ ਨੇ। ਓਏ ਉਸਤਾਦ ਜੀ ਖੁਦਾ ਦੀ ਕਸਮੇ ਐਸੀ ਮੇਲ ਗਏ ਐਸਾ ਮੈਂ ਢਾਈ ਹੋਏ ਮੇਰਾ ਫੋਨ ਢਾਈ। ਇੱਕ ਬੰਦੇ ਨੇ 19 ਮਿੰਟ ਦਾ ਮੈਸੇਜ ਕੀਤਾ ਹੀ ਮੈਨੂੰ। ਨਹੀਂ ਤੈਨੂੰ ਮੈਂ ਤੈਨੂੰ ਸੁਣਾਉਣਾ ਵਾ, ਮੈਂ ਸਪੈਸ਼ਲ 1-2 ਜਿਹੜੀਆਂ ਨੇ ਨਾ ਉਹ ਮੈਂ ਰੱਖੀਆਂ ਨੇ ਨਾਦਰੇ ਨੂੰ। ਭਾਈਜਾਨ ਪਹਿਲੇ ਮੈਂ ਦੱਸਿਆ ਮੈਂ ਇਸ ਤੋਂ ਕਿਹਾ ਸੀ। ਅੱਛਾ ਹੁਣ ਲੋਕੀ ਕਰ ਕੀ ਰਹੇ ਨੇ, ਕੋਈ ਕੈਨੇਡਾ ਵੀ ਬੈਠਾ, ਕੋਈ ਮੁਹੱਬਤ ਕਰਦੇ ਨਾ, ਕੋਈ ਕੈਨੇਡਾ, ਕੋਈ ਆਸਟ੍ਰੇਲੀਆ, ਕੋਈ ਅमेरिका, उधर स्ट्रिक भेजते हैं। फैसल रामे एक तंदूर वाला बना होगा, फरीद रामे उसका शिगिर्द होगा। आप ऐसे तो मैं देखा तो आस्ट्रेलिया बैठा हो तो राइटर भी नहीं, यानी शौक उन्होंने तो कैसी उन्होंने दसी है। लेकिन ये तो तुहाडा प्यार है, लेकिन सानू बंदा वो चाहिए जिहड़ा साडे नाल इत्थे रवे, साडे नाल फिरे तुरे, सारा कुछ करे। तकरीबन 1.5 करोड़ की सैलरी होगी, वो मैं अनाउंस करना वा। हाँ जी हाँ जी, वो फ्रीद देगा, कोई प्रॉब्लम ही नहीं पाया ना, कोई मसला नहीं है। लो जी सुनना जरा, आपसे गुजारिश है मेरी मेल पूरी पढ़िएगा। ओके, वेरी गुड। इस्लामी न्यूज राइटर भाईजान है, उम्मीद करता हूँ आप खैरियत से होंगे। सर सज्जाद जानी, मैं आपका हर प्रोग्राम बहुत शौक से देखता हूँ और आपके हर शो में आज मैंने देखा आपको स्क्रिप्ट राइटर की जरूरत है और आपका हर प्रोग्राम। सर जी मैं पिछले तकरीबन 11 सालों से काफी न्यूज़पेपर्स के लिए इस्लामिक स्पेशल ऑडिशन लिख रहा हूँ और काफी किताबें भी लिख चुका हूँ। छोटी सी उम्र में एक शायरी की किताब भी लिखी थी, वो कुछ तस्वीर आपको भी भेज रहा हूँ। वेरी गुड। अल्हम्दुलिल्लाह मेरा ये रिकॉर्ड है कि सीरतुन नबी सल्लल्लाहु अलैहि वसल्लम की मुसलसल 100 एक साथ लिखी हैं, जो तारीख का एक रिकॉर्ड भी है। उससे पहले सियासत पर लिखता था, जो किसी वजूहात पर छोड़कर सिर्फ इस्लामी आर्टिकल लिखना शुरू कर दिए। अल्हम्दुलिल्लाह आज कई कुतुब लिख चुका हूँ, पर कोई सपोर्ट ना होने की वजह से आज तक जो इस्लामी किताबें वो पब्लिश नहीं करवा सका। मुख्तसर ये है कि मैं हर तरह से आपके मयार पे उतरने की कोशिश करूंगा और उम्मीद है आपको मायूस नहीं करूंगा। मेरा मोबाइल नंबर है जिसपे व्हाट्सएप वगैरह सब बनी हुई है। आपसे गुजारिश है मुझे एक मौका जरूर दीजिएगा, क्योंकि मैं पिछले 12 सालों से बेड रेस्ट पे हूं और जिंदगी मौत से लड़ रहा हूं। मैं नहीं चाहता आप मुझ पे तरस खा के या हमदर्दी करते हुए काम दें। मैं चाहता हूं आप मुझे कोई भी काम दें और मैं आपको वो पूरा करके दिखाऊं, तो आप मुझे अपनी टीम का हिस्सा बनाएं। और मुझे कोई लालच भी नहीं है, आप मुझे कुछ मुआवजा दें या ना दें, बिना मुआवजे के मैं आपके लिए काम करने के लिए तैयार हूं। आप जिस तरह का चाहे मुझे टारगेट दें, वैसा स्क्रिप्ट लिख सकता हूं, आर्टिकल लिख सकता हूं। अल्हम्दुलिल्लाह बहुत अच्छी शायरी भी लिख सकता हूं। अल्लाह ताला आपकी पूरी टीम को खुश रखे, अपनी हिफ्ज़ो मान में रखे, सुम्मा आमीन। आपके जवाब का मुंतज़िर रहूंगा और आपको कुछ न्यूज़ आर्टिकल्स की कटिंग भी भेज रहा हूं। वैसे हज़ारों हैं, इसलिए ये सिर्फ आपको तसल्ली देने के लिए भेज रहा हूं। मोहम्मद नाइब। लो जी मेल एक होर रही। अच्छा मैं कह रहा मेल मैं वो दसन लगा सा कि भैन मैनू स्क्रिप्ट राइटर चाहिए प्रॉपर, जिहड़ा इत्थे साडे नाल रवे, फैसलाबाद का हो जाए या बाहरों भी किसी ने आना आ जाए, साडे कोल रवे, सानू देखे भाले। और टी टाइम बहुत सारे लोगों ने कहा टी टाइम च स्क्रिप्ट ना करना, जुगता च स्क्रिप्ट ना करना। सर टी टाइम वास्ते ते ਜਿਹੜੇ ਅਸੀਂ ਰੈਗੂਲਰ ਫਿਲਮ ਦੀ ਸ਼ੋਅ ਕਰਦੇ ਆ ਇਸ ਤਰ੍ਹਾਂ ਦੇ, ਇਹਨਾਂ ਵਾਸਤੇ ਨਹੀਂ ਕਹਿ ਰਿਹਾ ਮੈਂ ਸਿਚੁਏਸ਼ਨਲ ਸ਼ੋਜ਼, ਕੋਈ ਸਿਟਕॉम ਟਾਈਪ ਕੋਈ ਸਿਚੁਏਸ਼ਨਲ ਸ਼ੋਅ ਲਿਖ ਦੇਵੇ ਜਿਹੜੇ ਸਕ੍ਰਿਪਟ ਦੇ ਨਾਲ ਅੱਛੇ ਲੱਗਦੇ ਨੇ, ਉਹਨਾਂ ਵਾਸਤੇ ਕਹਿ ਰਿਹਾ। ਇਹ ਤੇ ਇਹਦੇ ਚ ਤਾਂ ਸਕ੍ਰਿਪਟ ਹੋ ਹੀ ਨਹੀਂ ਸਕਦਾ। ਸਰ ਜੀ ਇਹਦੇ ਵਿੱਚ ਨਹੀਂ ਹੋ ਸਕਦਾ, ਲੇਕਿਨ ਅਗਰ ਫੋਰ ਐਗਜ਼ਾਮਪਲ ਆਊਟ ਆਫ ਕੰਟਰੀ ਵੀ ਨੇ ਤੇ ਉਹ ਸਾਨੂੰ ਸਕ੍ਰਿਪਟ ਆਪਣੀ ਮੁਹੱਬਤ ਨਾਲ ਭੇਜਦੇ ਨੇ ਤੇ ਭੇਜੀ ਜਾਣ ਦੋ ਯਾਰ। ਉਹ ਸਾਨੂੰ ਇੱਕ ਪ੍ਰੋਪਰ ਉਹ ਬੰਦਾ ਚਾਹੀਦਾ ਜਿਹੜਾ ਸਾਰਾ ਟਾਈਮ 8-10 ਘੰਟੇ ਬਲਕਿ ਘਰ ਵੀ ਸੁੱਤਾ ਪਿਆ ਸੋਚੇ, ਉਹ ਚਾਹੀਦਾ। ਸ਼ੂਟ ਵੀ ਕਰਵਾ। ਇਹ ਲੋਕਾਂ ਦੀ ਮੁਹੱਬਤ ਹੈ ਕਿ ਲੋਕ ਮਤਲਬ ਉਹ ਆਈਡੀਆਜ਼ ਸੈਂਡ ਕਰ ਦਿਓ, ਕਰੀ ਜਾਓ ਈਮੇਲ ਤੇ ਸੈਂਡ। ਠੀਕ ਹੈ, ਅੱਛਾ ਹੋਇਆ ਅਸੀਂ ਕਰਾਂਗੇ। ਹਾਂ ਅਸੀਂ ਉਹ ਜਿਹੜਾ ਸਾਡੇ ਕੋਲ ਰਾਈਟਰ ਹੋਏਗਾ ਅਸੀਂ ਉਹਨੂੰ ਕਹਾਂਗੇ ਕਿ ਭਾਈ ਇਹ ਦੇਖ ਇਹਨੂੰ ਸਹੀ ਕਰਕੇ ਜ਼ਰਾ ਸਾਫ ਸਿੱਧਾ। ਬਿਲਕੁਲ ਉਹਦੀ ਡਿਊਟੀ ਲਾ ਲਓ। ਉਹ ਯਕੀਨ ਕਰੋ ਜਿਹੜਾ ਮਾਲੀ ਸੀਗਾ ਉਹ ਕੇਲੇ ਵਿੰਦਾ ਸੀਗਾ ਤੇ ਉਹਦਾ ਇੰਨਾ ਤਾਂ ਜ਼ਿਹਨ ਚੱਲਦਾ ਵਾ ਨਾ ਫਰੀਦ, ਤੇਰੀ ਸੋਚ। ਯਾਰ ਤੇਰਾ ਕਿਉਂ ਨਹੀਂ ਬੰਦ ਹੁੰਦਾ ਦਿਮਾਗ ਜਾਂ ਮੂੰਹ?
ਤੂੰ ਇਦਾਂ ਛੋਟੀ ਜਿਹੀ ਜੁੱਤੀ ਜ਼ਬਾਨ ਨਾਲ ਇੱਥੇ ਲਾ ਲਾ ਕਿਉਂਕਿ ਨਜ਼ਰ ਲੱਗ ਜਾਂਦੀ ਜ਼ਬਾਨ ਨੂੰ ਮੈਂ ਤੁਹਾਨੂੰ ਦੱਸਦਾ ਨਹੀਂ ਕੰਨ ਦੇ ਨਾਲ ਬੰਨ ਕੇ ਨਾ ਇੱਥੇ ਜੁੱਤੀ ਲਮਕਾ ਲਾ ਆਹੋ ਤੇ ਤੈਨੂੰ ਨਜ਼ਰ ਲੱਗ ਜੇ ਜਿੰਨਾ ਤੂੰ ਮਾਸ਼ਾਅੱਲਾ ਜ਼ਹੀਨ ਆ ਨਾ। ਉਸਤਾਦ ਜੀ ਜਿਹੜਾ ਸੇਬ ਖਾਂਦਾ ਉਹਨੂੰ ਜ਼ਿੰਦਗੀ ਵਿੱਚ ਕਦੇ ਅੱਖਾਂ ਦਾ ਮਸਲਾ ਨਹੀਂ ਬਣ ਸਕਦਾ। ਹਾਂ ਫਿਰ ਇਹਨੇ ਖਾਦਾ ਨਹੀਂ ਹੈਗਾ ਕੇਲੇ ਤੂੰ ਇੱਥੇ ਮੱਥੇ ਤੇ ਲਗਾ ਕੀ ਇਹ ਸਭ ਮੇਰੇ ਬਾਪ का कसूर है। ਅੱਛਾ ਭਾਈ ਨੇ ਇਹਨੇ ਗੱਲ ਸੁਣੇ ਫੈਸਲ ਭਾਈ ਪ੍ਰੋਗਰਾਮ ਦੇ ਨਾਲ ਕੋਈ ਮੈਸੇਜ ਵੀ ਚਲਾ ਜਾਏ ਨਾ ਅਗਰ ਆਮ ਅਸੀਂ ਮੈਸੇਜ ਦੇਣ ਬੈਠੇ ਆ। ਮੈਸੇਜ ਦਿਓ ਕੇਲਾ ਖਾਣ ਦੇ ਨਾਲ ਯਾਦਾਂ ਠੀਕ ਹੁੰਦੀ ਜੀ ਠੀਕ ਹੈ। ਉਸ ਤੋਂ ਬਾਅਦ ਜੂਸ ਪੀਣ ਦੇ ਨਾਲ ਤੁਸੀਂ ਨਹਾਰ ਅਗਰ ਗੰਨੇ ਦਾ ਰੋਹ ਪੀਂਦੇ ਹੋ ਗੰਦੇ ਦਾ ਰੋਹ ਪੀਂਦੇ ਆ ਯਾਰ ਇੱਥੇ ਕੇਲਾ ਪਿਆ ਸੀ ਕੇਲੇ ਪਏ ਸੀ ਤੇ ਸ਼ਾਬਾਸ਼ ਉਹ ਆਪਣਾ ਜ਼ਰਾ ਮੈਂ ਦੇਖਦਾ ਭਲਾ ਯਾਰ ਮੈਂ ਤੇਰੇ ਜਜ਼ਬਾਤੀ ਹੋਣ ਦਾ ਮਤਲਬ ਸਮਝ ਗਿਆ ਵਾ ਭਾਈ ਨੇ ਮੰਗਦਾ ਵਾ ਤੇ ਬੜੇ ਫਿਲਮੀ ਅੰਦਾਜ਼ ਨਾਲ ਮੰਗਦਾ। ਉਹ ਨਹੀਂ ਹੈ ਕੇਲੇ ਖਾਣਾ ਸੱਚੀ ਮੁੱਚ ਸਹੀ ਗੱਲ ਦਸ਼ਤ ਨਹੀਂ ਹੁੰਦੀ। ਲਓ ਜੀ ਕੇਲੇ ਖਾਣਾ ਮੈਂ ਦੇਖਦਾ ਉਹ ਭਾਈ ਨੇ ਬੜਾ ਮੇਰਾ ਨਾ ਇੱਕ ਲੈਟਰ ਜ਼ਿਪੋ ਨਹੀਂ ਲੱਭ ਰਿਹਾ ਕਿੰਨੇ ਦਿਨਾਂ ਤੋਂ ਮਹੀਨਿਆਂ ਤੋਂ। ਇੱਕ ਮਿੰਟ ਠਹਿਰ ਜਾਓ ਹੁਣੇ ਪਤਾ ਲੱਗ ਨਾ ਯਾਦਾਂ ਸ਼ਾਹੀ ਤੇ ਚੰਡਾਂ ਪੈਣੀਆਂ ਉਹ ਚੱਲ ਤੂੰ ਕਿੱਦਾਂ ਮੰਗਦਾ ਬੜਾ ਭਾਈ ਫਿਲਮੀ ਸਟਾਈਲ ਚ ਹੱਥ ਚੁੱਕ ਕੇ ਇਹ ਮਜਬੂਰ ਕਾ ਹੱਥ ਹੈ ਕਾਤਿਆ यार ना करे फैसल भाई मैं सॉरी चल उस्ताद जी उस तो बाद लोगों से मांग के बच्चों को रोटी खिला देता है। लिंबू तुसी ਉਹਦਾ ਨਾ ਨਿਚੋੜ ਕੇ ਦਾ ਰਸ ਕੱਢਣਾ ਉਸਤਾਦ ਜੀ ਲਿੰਬੂ ਚੋਂ इन्ने ना अपनी जिंदगी याद आ गया मेरा लेटर मेरी गड्डी दी डैशबोर्ड च पिया हुआ। ओए तार ਕੇਲੇ ਫੜੋ केले दे मेरियां भी एक दो चीज़ां गवाची तेरी कोई चीज गवाची ਹਾਂਜੀ की 1500 ਰੁਪਿਆ ਉਸਤਾਦ ਜੀ ਉਦੋਂ ਦਾ तेरा तेनू पता लगन दिया किथे है ਨਹੀਂ ਉਸਤਾਦ ਜੀ ऐ पढ़ ठहर पहले पैसे संभाल के रखी देंगे बाद च केल 1500 ते कहना 200 दे तू केले खाने हैं 1700 ਚ ਪੈ ਗਿਆ ਤੇਰਾ 1500 ਆਪਣੀ ਚੀਜ਼ ਦੀ ਪਹਿਲੇ ਆਪ ਹਿਫਾਜ਼ਤ ਕਰੀਦੀ ਹੈ ਆਪ ਤੇ ਕੇਲੇ ਕੇਲਿਆਂ ਦੇ ਸਿਰ ਤੇ ਨਹੀਂ ਰਹੀਦਾ। ਤੇਰੀ ਕੋਈ ਚੀਜ਼ ਗਵਾਚੀ ਨਹੀਂ ਉਸਤਾਦ ਜੀ ਮੈਂ ਸਹੀ ਮੇਰੀ ਕੋਈ ਸ਼ਾਇਦ ਗਵਾਚੀ ਨਹੀਂ ਗਵਾਚੀ ਤੂੰ ਖਾ ਲਾ ਨਾ ਨਹੀਂ ਉਸਤਾਦ ਜੀ ਤੁਸੀਂ ਚਪੇੜ ਮਾਰ ਨਹੀਂ ਯਾਰ ਹੋ ਸਕਦਾ ਕੱਲ ਨੂੰ ਗਵਾਚ ਜਾਏ ਗਵਾਚਣ ਹੀ ਨਾ ਦਵੇਂ ਯਾਦਦਾਸ਼ਤ ਗਵਾਚ ਜਾਵੇ ਕੀ ਪਤਾ। ਸਹੀ ਗੱਲ ਅੱਛਾ ਉਹ ਗਾਰਡਸ ਦਾ ਕਹਿ ਦੇਣਾ ਕਿ ਗਾਰਡਸ ਯਾਨੀ ਉਹ ਜਿਮ ਕਰਦਾ ਹੋਵੇ ਲੜਕਾ ਠੀਕ ਹੈ ਔਰ ਮਤਲਬ ਫਿਟਨੈਸ ਲੈਵਲ ਉਹਦਾ ਅੱਛਾ ਹੋਵੇ ਸਾਜੀ ਕੋਈ ਐਸੀ ਗੱਲ ਨਾ ਕਰਿਓ। ਨਹੀਂ ਮੈਂ ਨਹੀਂ ਕਰਨ ਲੱਗਾ ਉਹ ਆਪ ਬਰੀਕ ਆਦਮੀ ਨੇ ਸਾਰੇ ਮੰਗ ਵੀ ਮੰਗੀ ਆ ਉਹੀ ਫਿਰ ਲੱਗਦਾ ਬੰਦਾ ਵੀਡੀਓ ਚ ਖਾਣਾ ਕੀ ਚੌਲਾ ਮਾਰਨੇ ਅੰਦਰ ਜ਼ਮੀਨ ਤੋਂ ਲੱਭਾ। ਅੱਛਾ ਉਹ ਜਿਮ ਕਰਦਾ ਹੋਵੇ ਔਰ ਸ਼ਰਤਾਂ ਇਹ ਨੇ ਕਿ ਮਤਲਬ ਖੁਰਾਕ ਵੀ ਉਹਦੀ ਠੀਕ ਹੋਵੇ ਖੁਰਾਕ ਵੀ ਉਹ ਮੇਰੇ ਕੋਲ ਹੀ ਉਹਦੇ ਕੋਲੋਂ ਕਿਹੜੀ ਪੈਮੰਦਕਾਰੀ ਕਰਾਉਣੀ ਆ ਜਿਮ ਕਰਦਾ ਹੋਵੇ ਕਿਹੜੇ ਫੁੱਲਾਂ ਨੂੰ ਪਾਣੀ ਦਵਾਉਣਾ ਤੂੰ ਗਾਰਡ ਚਾਹੀਦਾ ਮੈਂ ਮਾਲੀ ਦੀ ਗੱਲ ਨਹੀਂ ਕਰ ਰਿਹਾ। ਅੱਛਾ ਗਾਰਡ ਸਿਕਿਉਰਿਟੀ ਗਾਰਡ ਚਾਹੀਦੇ ਦੋ ਚਾਹੀਦੇ ਨੇ ਵੈਸੇ ਜੇ ਫਿਲਹਾਲ ਇੱਕ ਵੀ ਮੁਯੱਸਰ ਆ ਤੇ ਉਹ ਵੀ ਠੀਕ ਹੈ। ਉਸ ਤੋਂ ਬਾਅਦ ਕਿਸੇ ਨੂੰ ਸਿਕਿਉਰਿਟੀ ਕੈਮਰਿਆਂ ਦਾ ਕੰਮ ਦਾ ਪਤਾ ਹੋਵੇ ਤੇ ਜਿਹੜਾ ਸਟੈਂਡਰਡ ਦਾ ਕੰਮ ਕਰਦਾ ਉਹ ਮੇਰੇ ਘਰ ਸਿਕਿਉਰਿਟੀ ਕੈਮਰਿਆਂ ਦਾ ਕੰਮ ਤੁਸੀਂ ਲਵਾਣੇ ਜੀ ਉਹਨੇ ਹਨਾ ਨੁੱਕਰ ਤੇ ਨਾਸ਼ਪਤੀਆਂ ਉਗਾਈਆਂ ਮੁੰਡੇ ਨੇ ਖਾਧੀਆਂ ਇੰਨੀ ਤਾਕਤ ਹੈ ਉਹਦੇ ਕੋਲ ਬਗੈਰ ਅਸਲੇ ਤੋਂ ਗਾਰਡ ਲੱਗ ਜਾਊਗਾ ਜਿੱਥੇ ਮਰਜ਼ੀ। ਨਾਸ਼ਪਤੀ ਦੇ ਨਾਲ ਤੁਹਾਨੂੰ ਤਾਕਤ ਮਿਲਦੀ ਹੈ ਠੀਕ ਹੈ। ਲੀਮੂ ਪਾਣੀ ਪੀਣ ਦੇ ਨਾਲ ਤੁਹਾਡੇ ਜੋੜਾਂ ਦੀਆਂ ਦਰਦਾਂ ਨਹੀਂ ਹੋਣਗੀਆਂ ਸਾਰੀ ਜ਼ਿੰਦਗੀ। ਸਹੀ ਗੱਲ ਠੀਕ ਹੈ। ਸ਼ਿਕਾਇਤ ਲਾਜ਼ਮੀ ਕੋਸ਼ਿਸ਼ ਕਰਾਂਗਾ ਸ਼ਿਕਾਇਤ ਇਹ ਮੈਂ ਲਾਉਣੀ ਅੱਜ ਤੇਰੇ ਘਰ ਜਾ ਕੇ ਭਾਈ ਨੇ ਨਾ ਕੈਸ਼ ਮੈਂ ਲਾਉਣੀ ਅੱਜ ਆਪਣੀ ਜ਼ਿੰਦਗੀ ਦੇ ਸਾਰੇ ਲਫ਼ਜ਼ ਤੂੰ ਪਹਿਲੇ ਹੀ ਬੋਲ ਪੈਣੇ ਆ ਤੇ ਜ਼ਿੰਦਗੀ ਦੇ ਆਖਰਲੇ 4 ਸਾਲ ਚੁੱਪ ਕਰਕੇ ਗੁਜ਼ਾਰ ਦੇਣੇ। ਹਾਂ ਸਹੀ ਗੱਲ ਇਹੋ ਜਿਹਾ ਬੰਦਾ ਆਪ ਹੀ ਆਪਣਾ ਪੈਰ ਮੇਤੇ ਲੈਂਦਾ ਆਪ ਹੀ ਕਿਦਾਂ ਮਿਲਦੀ ਹੁੰਦਾ ਓਏ ਆਪ ਹੀ ਕਿਦਾਂ ਮਿਲਦੀ ਹੁੰਦਾ ਭਾਈ ਜਾਨ। ਅੱਛਾ ਔਰ ਉਸਤਾਦ ਜੀ ਮੈਨੂੰ ਉਹਦੇ ਨਾਲ ਮੈਂ ਤੁਹਾਨੂੰ ਦੱਸਣਾ ਇਹਨੂੰ ਗਾਰਡ ਚਾਹੀਦਾ ਭਾਈ ਨਾ ਗਾਰਡ ਚਾਹੀਦੇ ਨੇ ਮਾਲੀ ਔਰ ਚੌਕੀਦਾਰ ਮੇਰੇ ਚਾਹੀਦਾ ਕੋਲ ਇੱਕ ਗਾਰਡ ਹੈ ਜ਼ਰੂਰਤਮੰਦ ਵੀ ਆ ਮਾਜ਼ੂਰ ਆ ਉਹਦੀ ਇੱਕ ਬਾਹ ਨਹੀਂ ਹੈਗੀ ਉਹਨੇ ਅਸਲਾ ਕਿਦਾਂ ਚਲਾਣਾ ਐਸਾ ਤਰ੍ਹਾਂ ਕਬੀਆ ਤਰ੍ਹਾਂ ਯਾਰ ਜੇ ਤੇਰਾ ਮਾਲੀ ਟੈਲੈਂਟਡ ਹੋ ਸਕਦਾ ਤੇ ਉਹਨਾਂ ਦਾ ਗਾਰਡ ਨਹੀਂ ਹੋ ਸਕਦਾ। ਇੱਕ ਹੱਥ ਨਾਲ ਬੰਦੂਕ ਚੱਲਦੀ ਹੀ ਨਹੀਂ ਯਾਰ ਮੇਰੇ ਕੋਲ ਗਾਰਡ ਹੈ ਨਹੀਂ ਉਸਤਾਦ ਜੀ ਇੱਕ ਹੱਥ ਨਾਲ ਬੰਦੂਕ ਕਿੱਦਾਂ ਚੱਲਦੀ ਹੈ ਬਾਤ ਦੱਸੋ ਨਾ। ਉਹ ਪਿਸਟਲ ਤੇ ਚੱਲਦਾ ਨੇ ਹੱਥ ਨਾਲ ਇੱਕ ਹੱਥ ਨਾਲ ਇੰਜ ਦੋ ਹੱਥ ਨਾਲ ਫੜ ਕੇ ਮਾਰ ਇੱਕ ਹੱਥ ਨਾਲ ਮਾਰ ਦੇਣਗੇ ਤੇ ਜੇ ਬੰਦੇ ਬਹੁਤੇ ਹੋਣ ਤੇ ਇੱਕ ਹੱਥ ਨਾਲ ਟਕ 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 ਤੇ ਜੇ ਉਸ ਚਾਰੋਂ ਪਾਸੇ ਘਿਰਿਆ ਹੋਵੇ ਛੱਟਾ ਲੱਗਣਾ ਫਿਰ ਨਹੀਂ ਤੇ ਕਿੰਨੀਆਂ ਤੂੰ ਗੋਲੀਆਂ ਗਾਰਡ ਨਾ ਰੱਖ ਮੇਰੀ ਗੱਲ ਸੁਣ ਤੂੰ ਘਰ ਦੇ ਬਾਹਰ ਨਾ ਹੀਟਰ ਰੱਖ ਹਾਂ ਉਹਦਾ ਵਾਹ ਆਪੇ ਹੀ ਖੁੱਲ ਜਾਂਦਾ ਵਾਹ ਨਾ ਇੱਟ ਗਾਰਡ ਰੱਖ। ਉਸਤਾਦ ਜੀ ਤੇ ਮੇਰੇ ਕੋਲ ਇੱਕ ਗਾਰਡ ਹੈਗਾ ਸਿਰਫ ਉਹਦੀ ਇੱਕ ਪ੍ਰੋਬਲਮ ਆ ਉਹਨੂੰ ਨਾ ਰਾਤ ਨੂੰ ਨਜ਼ਰ ਨਹੀਂ ਆਉਂਦਾ
ਉਹਨੂੰ ਉਹ ਨਹੀਂ ਹੁੰਦਾ ਕਿ ਅੰਦਰ ਨੇਰ ਆਤਾ ਚੰਨ। ਨੇਰ ਚੰਨ, ਉਹਨੂੰ ਨੇਰ ਚੰਨ ਆ ਜਿਹੜੀ ਉਹਦੇ ਕੋਲ ਜਿਹੜੀ ਮਰਜ਼ੀ ਗਾਡੀ ਕਰਾ ਲਾ, ਮਗਰ ਤੋਂ ਬਾਅਦ ਉਹਨੂੰ ਨਜ਼ਰ ਨਹੀਂ ਆਉਂਦਾ। ਉਹ ਤੂੰ ਉਹਦੇ ਲਈ ਤੈਨੂੰ ਨਾਈਟ ਵਾਲਾ ਲੈਦਾ ਰੱਖਣਾ ਪੈਣਾ। ਕੀ ਪਤਾ ਮੇਰੇ ਕੋਲ ਡੇ ਟਾਈਮ ਵਾਲਾ ਹੈ, ਉਹ ਨਾ ਕਹਿੰਦੇ ਰੱਖੀ ਉਹਦੇ ਕੋਲ ਜਿਹੜੀ ਮਰਜ਼ੀ ਗਾਡੀ ਕਰਾ ਗਾਡੀ ਗਾਡੀ ਬਾਡੀ ਗਾਡੀ ਜਿਹੜੇ ਉਹਦੇ ਕੋਲ ਜਿਹੜਾ ਮਰਜ਼ੀ ਗਾਰਡ ਪੂਰਾ ਕਰਾ। ਨਹੀਂ ਤੁਸੀਂ ਬਾਡੀਗਾਰਡ ਔਰ ਡਰਾਈਵਰ ਚਾਹੀਦਾ ਵਾ ਐਕਸਪਰਟ ਜਿਹੜਾ ਕਿ ਮਤਲਬ ਗੱਡੀ ਕਿਹੜੀ ਤੇਰੇ ਕੋਲ? ਤੁਹਾਨੂੰ ਪਤਾ ਗੱਡੀ ਦਾ ਪਤਾ ਨਹੀਂ ਇੱਥੋਂ ਜਿਹੜੀ ਇਹਦੇ ਕੋਲ ਗੱਡੀ ਹੈ ਨਾ, ਉਹਦਾ ਡਰਾਈਵਰ ਨਾ ਲੱਭ, ਕਸਮੇ ਉਹਦੇ ਟਾਪੇ ਲੱਭ, ਉਹਦੀ ਟੈਂਕੀ ਲੱਭ, ਉਹਦਾ ਬੱਚਾ ਮਿਸਤਰੀ ਲੱਭ। ਜੀ ਆ ਮੈਂ ਕਸਮੇ ਇਹਦੇ ਘਰ ਜਦੋਂ ਦੇ ਮੈਂ ਰੋਗ ਬਣਨ ਡਿਆ ਵਾ, ਮੇਰਾ ਬਣਨ ਡਿਆ ਵਾ ਸਟਾਫ ਦਾ। ਇਹਨੇ ਘਰ ਜਿਹੜੀ ਸਲਵਾਰ ਕਮੀਜ਼ ਚ ਪਾਉਂਦਾ ਨਾ, ਉਹਦੇ ਚ ਨਾਲੇ ਦੀ ਜਗ੍ਹਾ ਇਹਨੇ ਰੱਸੀਆਂ ਪਾਈਆਂ, ਤਾਰਾਂ ਬਿਜਲੀ ਦੀਆਂ 7 ਰੁਪਏ ਦੀ ਤਾਰ, ਉਹਨੂੰ ਇੰਜ ਪਲਾਸ ਦੇ ਨਾਲ ਕਰਕੇ ਨਾ ਇੰਜ ਕਰ ਲੈਂਦਾ ਪਲਾਸ ਨਾਲ, ਤੇ ਸਾਈਡ ਮੋੜ ਕੇ ਤੇ ਉਹਨੂੰ ਇੰਜ ਵਿੱਚ ਦੇ ਲੈਂਦਾ। ਤੇ ਜਿਹੜੇ ਨਾਲੇ ਨੇ ਉਹ ਸਾਰੇ ਸਲੰਸਰ ਨਾਲ ਬੰਨੇ। ਇਹਦੀ ਗੱਡੀ ਇਦਾਂ ਦੀ ਹੈ ਕਿ ਬਾਹਰ ਖਿਲਾੜੀ ਹੋਵੇ ਤੇ ਇਦਾਂ ਲੋਕੀ ਕਹਿੰਦੇ ਬੈਲਟ ਫੜਾ, ਕਹਿੰਦਾ ਲਿਆ ਉਹ ਤਾਰ ਤੇ ਪਲਾਸ ਫੜਾ, ਮੈਂ ਕੰਮ ਤੇ ਚੱਲਾਂ, ਤੇ ਇੰਜ ਪ੍ਰੋ ਕੇ ਉਹਨੂੰ ਗੰਢ ਮਾਰ ਕੇ ਸੋਹਣਾ ਇੰਜ ਕਰਕੇ ਉੱਤੇ ਟੇਪ ਵੀ ਕਰ ਲੈਂਦਾ। ਚਲੋ ਇਹ ਤੇ ਮਜ਼ਾਕ ਸੀ ਨਾ। ਹਾਂ ਮਜ਼ਾਕ ਨਹੀਂ ਸੀ। ਤੁਸੀਂ ਹਸਾਨ ਲਈ ਲੋਕਾਂ ਨੂੰ ਤੁਸੀਂ ਕਰ ਲਿਆ। ਹਾਂ। ਮੈਂ ਅੱਛਾ ਪੇਂਟ ਦਾ ਕੰਮ ਕਰਾਉਣਾ ਵਾ, ਉਹ ਵੀ ਕਹਿ ਦਿਓ ਕਿ ਮੈਂ ਆਪਣੀ ਕੋਠੀ 'ਚ ਪੇਂਟ ਕਰਾਉਣਾ। ਖੈਰ ਆ ਕੀ ਗੱਲ ਹੋ ਗਈ ਆ ਉਸਤਾਦ ਜੀ, ਮੈਂ- ਇੱਕੋ ਰਾਤ ਚ ਹੀ? ਇਸਰਾਈਲ ਨਾਲ ਤੇ ਨਹੀਂ ਰਲ ਗਿਆ। ਖੈਰ ਆ ਲਾਈਟਾਂ ਲੋਟਾਂ ਵੀ ਲਵਾਉਣੀਆਂ ਘਰ ਦੇ ਕਹਿੰਦਾ ਬਾਹਰ। ਪੇਂਟ ਦਾ ਕੰਮ ਕਰਾਉਣਾ, ਤੁਸੀਂ ਤੇ ਖੂਹ 'ਚ ਰਹਿੰਦੇ। ਇਹ ਗੱਲ ਸੁਣ, ਤੂੰ ਪੇਂਟ ਦੇਖ, ਪੇਂਟ ਗੋਡੇ ਪੇਂਟ ਨਾਲੋਂ ਅੱਗੇ ਨਹੀਂ ਹੁੰਦੇ। ਮੇਰੀ ਗੱਲ ਸੁਣ, ਪਹਿਲੇ ਪੇਂਟ ਭਰ ਕੇ ਰੋਟੀ ਖਾ। ਆਹੋ ਪੇਂਟ ਭਰ ਕੇ ਰੋਟੀ ਖਾ ਲਾ ਪਹਿਲੇ, ਪੇਂਟ ਦਾ ਬਾਅਦ ਚ ਸੋਚ ਲਈ। ਓਏ ਰੋਟੀ ਤੋਂ ਸਮਝ ਆਈ? ਯਾਦ ਆਇਆ ਉਸਤਾਦ ਅੱਛਾ ਜਿੰਨਾ ਇਹ ਖਾਲੀ ਪੇਂਟ ਪਾਗਲ ਹੋ ਗਿਆ, ਇਹਦੇ ਦਿਮਾਗ ਨੂੰ ਨਾ ਖਾਲੀ ਪੇਟ ਤੇ ਗੈਸ ਚੜ ਗਈ। ਖਾਲੀ ਪੇਟ ਤੋਂ ਯਾਦ ਆਇਆ ਉਸਤਾਦ ਜੀ, ਮਾਲੀ ਜਿਹੜੇ ਖੀਰੇ ਤੈਨੂੰ ਕੀ ਤਕਲੀਫ ਆ? ਗੱਲ ਕਿਹੜੀ ਹੁੰਦੀ? ਯੂਸਫ ਭਾਈ ਦੀ ਗੱਲ ਕਰਨ ਓ ਯਾਰ ਯੂਸਫ ਭਾਈ ਦੀ ਕਰ, ਤੂੰ ਭਾਵੇਂ ਜਿਹਦੀ ਮਰਜ਼ੀ ਕਰ, ਗੱਲ ਤੇ ਦੇਖ ਕਿਹੜੀ ਹੁੰਦੀ? ਉਸਤਾਦ ਜੀ, ਉਹ ਤੂੰ ਮਾਲੀ ਨੇ ਫਸੇ ਹਾਲ ਤੱਕ। ਉਹ ਖੀਰੇ ਹੁੰਦਾ ਜੇ ਤੇ ਬਗੈਰ ਝੱਕ ਕੇ ਤੁਸੀਂ ਖਾਣੇ ਕੋੜੀ ਨਹੀਂ ਹੋਣੇ। ਉਹ ਦੱਸਦਾ ਵਾ ਇਹ ਕੀ ਗੱਲ? ਤੂੰ ਆਪ ਨਾਲ ਗੱਲ ਕਰ ਲਾ। ਓਏ ਹਾਂ ਵਾਲ ਉਸਤਾਦ ਜੀ ਮੇਰੀਆਂ ਝੀਂਗਾਂ ਨਾ ਲਾਇਆ ਝੀਂਗਾ ਝੀਂਗਾ ਮਛਲੀ। ਝੀਂਗਾ ਨਹੀਂ, ਤੂੰ ਆਪ ਨਾਲ ਗੱਲ ਕਰ ਲਾ। ਕਦੀ ਅੱਛਾ ਗੱਲ ਕਰ ਦੋ ਨਾ ਇੰਜ ਹੁੰਦਾ ਆਈ ਨੇ ਸਹੀ ਬਗੈਰ ਝੱਗ ਤੋਂ ਖਾਏ ਨੇ। ਯਾਰ ਮੇਰਾ ਅਮਲ ਕਰਦੇ ਆ ਫਿਰ। ਤੂੰ ਵੀ ਇਦਾਂ ਨਾ ਕਰਿਆ ਕਰ। ਆਹੋ ਤੇ ਹੋਰ ਤੂੰ ਇੱਕ ਤੇਰੀ ਅੱਖਾਂ ਬੰਦ ਹੁੰਦੀਆਂ, ਉਹ ਤੋਂ ਤੂੰ ਐਸਾ ਮੂੰਹ ਬਣਾ ਲੈਣਾ ਵੱਲਾ ਮਾਫੀ ਦੇ ਵਿੱਚ। ਤੁਹਾਨੂੰ ਚਾਹੀਦਾ ਕੋਈ ਖੀਰੇ ਸਬਜ਼ੀਆਂ ਨਹੀਂ ਭੈਣ, ਮੈਨੂੰ ਅੱਲਾ ਦਾ ਸ਼ੁਕਰ ਆ। ਉਹਦੇ ਕੋਲ ਜਾਓ। ਅੱਛਾ ਕਈ ਬੰਦੇ ਹੁੰਦੇ ਨੇ, ਮੈਂ ਤੁਹਾਨੂੰ ਇੱਕ ਰਾਜ਼ ਦੱਸਦਾ, ਕਾਮਯਾਬ ਬੰਦੇ ਦਾ ਰਾਜ਼। ਕਾਮਯਾਬ ਆਦਮੀ ਜਿਹੜਾ ਹੋਏਗਾ ਨਾ, ਉਹ ਕਦੀ ਵੀ ਇਹ ਨਹੀਂ ਕਰੇਗਾ ਕਿ ਯਾਰ ਆ ਇੰਨਾ ਕੁ ਕੰਮ ਲੈ ਮੈਂ ਆਪ ਕਰ ਲਵਾਂ। ਨਹੀਂ, ਉਹਦੇ ਮੁਤਲਕਾ ਬੰਦਾ ਰੱਖੇਗਾ ਹਮੇਸ਼ਾ। ਠੀਕ ਆ ਜੀ, ਬਿਲਕੁਲ। ਉਹਨੂੰ ਪਤਾ ਨਾ ਯਾਰ ਮੈਂ ਸਬਜ਼ੀਆਂ ਕਿੱਥੇ ਗਾਵਾਂ, ਕੀ ਕਰਾਂ, ਮੇਰਾ ਟਾਈਮ ਜ਼ਾਇਆ ਹੋਏਗਾ, ਮੈਂ ਉਸ ਟਾਈਮ 'ਚ ਆਪਣਾ ਬਿਜ਼ਨਸ ਧਿਆਨ, ਉਹਨੇ ਬਹੁਤੀ ਲੋੜ ਉਹਨੇ ਮਾਲੀ ਰੱਖ ਦੇਣਾ। ਯਾਰ ਹਾਂ ਤਾਂ ਮਿੱਟੀ ਮੰਗਾਂਦਾ ਅਗਲਾ, ਉਹਦੇ ਵਿੱਚ ਸਬਜ਼ੀਆਂ ਬੁੰਦਾ ਜੇ ਉਹਦੀਆਂ ਮਰੂਦਾਂ ਦੀਆਂ ਲੈਦਾ ਮਿੱਟੀਆਂ ਹੁੰਦੀਆਂ ਨੇ। ਉਹਦਾ ਕਾਰੋਬਾਰ ਹੈ ਨਾ, ਠੀਕ ਹੈ। ਉਹ ਵੇਚਦਾ ਵਾ। ਹੁਣ ਅਸੀਂ ਕਿੱਥੋਂ ਸ਼ੁਰੂ ਕਰ ਲਈਏ? ਇੱਕ ਹੈ ਅੱਛਾ ਤੇ ਉਹਦੇ ਨਾਲ ਹੈਲੀਪੈਡ ਮੈਂ ਲਵਾਉਣਾ ਵਾ ਛੱਤ ਤੇ ਉਹ ਵੀ ਕੋਈ ਕਾਰੀਗਰ ਹੋਵੇ। ਉਹ ਹੈਲੀ ਰਹਿਣ ਦੇ ਪੈਡ ਹਾਂ ਫੇਰ ਲਵਾ ਲਈ। ਮੱਛਰ ਪੈਡ ਘਰ ਲਿਆਂਦਾ ਨਹੀਂ ਜਾਂਦਾ। ਕਸਮ ਹੈ, ਆਸਾਨ ਤਾਂ ਮੈਂ ਮਾਰਜਨ ਦੇ ਰਿਹਾ ਵਾ ਕਸਮ ਸਾਹ ਹੈ, ਸੀ। ਮੈਂ ਤੁਹਾਨੂੰ ਦੱਸਦਾ ਵਾਂ, ਹੈਲੀਕਾਪਟਰ ਲੈ ਲਿਆ। ਸੋਹਣਾ ਭਰਜਾਈ ਮੇਰੀ, ਭੈਣ ਮੇਰੀ, ਏਸੀ ਨਹੀਂ ਹੈਗਾ, ਪੱਖਾ ਨਹੀਂ ਹੈਗਾ, ਜਦੋਂ ਬੱਤੀ ਜਾਂਦੀ ਨਾ ਦੁਪੱਟਾ ਗਿੱਲਾ ਕਰਕੇ ਉੱਤੇ ਲੈ ਕੇ ਸੌ ਜਾਂਦੇ। ਔਰ ਇਹ ਬਹੁਤ ਸਾਰੇ ਸਾਡੇ ਯਾਰ, ਮੈਂ ਤਾਂ ਦੱਸਦਾ, ਮੇਰੀ ਵਾਲਦਾ ਇਹ ਨੁਸਖਾ ਇੱਕ, ਜਿਨ੍ਹਾਂ ਦੇ ਘਰ ਏਸੀ ਨਹੀਂ ਹੈਗਾ, ਕੱਲਾ ਪੱਖਾ ਲੱਗਾ, ਉਹਨਾਂ ਨੂੰ ਗਰਮੀ ਲੱਗ ਰਹੀ, ਸਾਜੀ ਦੁਪੱਟਾ ਫੜੋ, ਉਹਨੂੰ ਪੂਰੇ ਨੂੰ ਭੇਂ ਕੇ ਨਾ, ਨਿਚੋੜਨਾ ਨਹੀਂ ਬਹੁਤਾ, ਇਹਨਾਂ ਨੂੰ ਨਿਚੋੜ ਲੈਣਾ ਕਿ ਵੀ ਪਾਣੀ ਨਾ ਉਹ ਰਸੇ, ਉਹਨੂੰ ਕਰਕੇ ਉਹਨੂੰ ਸੋਹਣਾ ਖੋਲ ਕੇ ਉੱਤੇ ਲਾ ਕੇ ਪੱਖਾ ਚਲਾਓ, ਤੈਨੂੰ ਏਸੀ ਦਾ ਮਜ਼ਾ ਨਾ ਆਵੇ ਤੇ ਗੱਲ ਕਰੀ। ਨਹੀਂ ਠੀਕ ਹੈ ਨਾ। ਮੈਂ ਆਪਣੀ ਅੰਮੀ ਦੇਖਣਾ, ਜਦੋਂ ਪਹਿਲੇ ਨਾ ਮੈਂ ਅੰਮੀ ਨੇ ਦੁਪੱਟਾ ਗਿੱਲਾ ਉਹ ਕਰਕੇ ਨਾ ਗਿੱਲਾ ਜਿਹਾ ਤੇ ਉੱਤੇ ਲੈ ਕੇ ਪੱਖੇ ਸੋ ਜਾਣਾ। ਮੈਂ ਕਹਿੰਦਾ ਮਾਂ ਜੀ ਇਹ ਕੀ, ਮੈਨੂੰ ਉਹ ਫਿਰ ਟੈਕਨੀਕ ਸਮਝ ਆਈ ਕਿ ਸਾਜੂ ਉੱਤੇ ਤੇ ਜਦੋਂ ਪੈਂਦੀ ਨਾ ਹਵਾ, ਉਹ 15-20 ਮਿੰਟ 5 ਮਿੰਟ ਤੁਹਾਨੂੰ ਸਕੂਨ ਚ ਨੀਂਦ ਆ ਜਾਂਦੀ। ਇਹ ਗਰੀਬਾਂ ਦਾ ਏਸੀ ਆ। ਸਹੀ ਗੱਲ ਤਾਂ ਇਹਨੇ ਕਹਿ ਰਿਹਾ ਮੈਂ ਗਰੀਬਾਂ ਦਾ ਏਸੀ ਆ, ਸੋਹਣਾ ਦੁਪੱਟਾ ਗਿੱਲਾ ਕਰਕੇ ਭੇਂ ਕੇ ਉੱਤੇ ਲਾ ਕੇ ਪੱਖੇ ਥੱਲੇ ਪੈ ਜਾਓ। ਫੋਰਚੂਨਰ ਦਾ ਡਰਾਈਵਰ ਯਾਨੀ ਫੋਰਚੂਨਰ ਚਲਾ ਲੈਂਦਾ ਹੋਵੇ, ਉਹ Sorry। ਮਤਲਬ ਪਤਾ ਡਬਲ ਕਾਪਨ ਟਾਲੇ 'ਚ ਸਬਜ਼ੀ ਲੈ ਕੇ ਜਾਂਦਾ, ਉਹ ਮੰਡੀ ਵਿੱਚ ਹੋਇਆ ਕੀ ਮੇਰੇ ਮਜੂਜ ਸੱਜੇ ਖੱਬੇ ਬਾਤੀ ਹੈ, ਉਹਦਾ ਰਖਤੀ ਹੋ ਰਹਾ, ਉਹਦਾ ਰਖਤੀ ਹੋ ਰਹਾ। ਉਸਤਾਦ ਜੀ ਫੋਰਚੂਨਰ ਇੱਧਰ ਮਸਾਲਾ ਲਾਇਆ, ਫੋਰਚੂਨਰ 'ਚ ਮਸਾਲਾ ਲੱਗਾ। ਆਹੋ ਯਾਰ ਮੇਰੀ ਗੱਲ ਸੁਣ। ਜਾਦੂਗਰ ਬੰਦਾ ਦਿਵਾਣੇ 'ਚ ਪੈਸੇ ਜੋੜਦਾ ਹੀ ਅਗਲਾ।
ਤਰਬੂਜ ਨਹੀਂ ਵੱਡਾ ਹਾਂ ਉਹ ਚੋਂ ਪੈਸੇ ਉਹਦਾ ਗੱਲਾ ਬਣਾ ਲੈਂਦਾ ਵਾ ਗੋਡੇ ਆ ਉਹ ਤਰਬੂਜ ਦਾ। ਅੱਛਾ ਹੋਰ ਤੈਨੂੰ ਕੀ ਚਾਹੀਦਾ ਵਾ? ਫਾਰਮ ਹਾਊਸ ਦੇ ਵਿੱਚ ਮੈਨੂੰ ਮੁਲਾਜ਼ਮ ਚਾਹੀਦੇ ਨੇ 3-4 ਤਕਰੀਬਨ, ਜਿਨ੍ਹਾਂ ਨੂੰ ਇੱਕ ਪਤਾ ਹੋਵੇ ਕਿ ਮੈਂ ਮਤਲਬ ਸਵਿਮਿੰਗ ਪੂਲ ਵੀ ਆ ਉੱਥੇ, ਸਾਰੀ ਹਿਫਾਜ਼ਤ ਕਰਨੀ, ਪਾਣੀ ਚੇਂਜ ਕਰਨਾ। ਅੰਬਾਨੀ ਭਾਈ ਦਾ ਮੈਸੇਜ ਆਇਆ ਰਾਤੀ ਕੋਈ? ਉਸਤਾਦ ਜੀ ਇਹ ਕਿਹੜੀ ਗੱਲ ਕਰਨੀ? Free- ਮੈਂ ਤੁਹਾਨੂੰ ਤੈਨੂੰ ਪਤਾ ਵਾ ਅੱਲਾ ਮਾਫੀ ਕਰੇ। ਹਿੱਲਿਆ ਫਿਰਨ ਦਿਆ ਵਾ ਔਲੀਆਂ ਗੋਲੀਆਂ ਮਾਰੀ ਜਾਂਦਾ ਕੀ ਕੀਤਾ ਜੀ? ਇੰਨਾ ਕੁਝ ਤੈਨੂੰ ਚਾਹੀਦਾ, ਤੇਰੇ ਕੋਲ ਹੈ ਕੀ ਆ ਪਹਿਲੇ ਤੂੰ ਇਹ ਸਵਿਮਿੰਗ ਪੂਲ ਲਈ ਮੈਨੂੰ ਪਾਣੀ ਉਹਦਾ ਤਬਦੀਲ ਕਰਨ ਲਈ ਡੇਲੀ ਇੱਕ ਬੰਦਾ ਜਿਹੜਾ ਉਹ ਚਾਹੀਦਾ ਵਾ, ਵਾਟਰਮੈਨ, ਠੀਕ ਹੈ। ਉਸ ਤੋਂ ਇਲਾਵਾ ਇੱਕ ਗਾਰਡ ਚਾਹੀਦਾ ਵਾ ਜਿਹੜਾ ਦੂਕ ਲੈ ਕੇ ਖਲੋਤਾ ਇਹ ਹੁੰਦਾ। ਜਿੰਨੇ ਬੰਦੇ ਤੂੰ ਘਰ ਚ ਵਾੜ ਰਹੇ ਆ ਨਾ, ਜੀ ਮੇਰੇ ਆਹ ਨਾ ਗੱਲ ਕਰੋ। ਕਹਿੰਦਾ ਪੂਲ ਵਾਸਤੇ ਇਹਨਾਂ ਦੀਆਂ ਆਪਣੀਆਂ ਮੰਜੀਆਂ ਨਹਿਰ ਦੇ ਧੁੱਪਦੀਆਂ ਨੇ। ਜਿੰਨੇ ਬੰਦੇ ਤੂੰ ਘਰ ਵਾੜ ਰਹੇ ਆ ਨਾ, ਇਹ ਅੱਛੀ ਗੱਲ ਨਹੀਂ ਹੁੰਦੀ। ਮਾਲੀ ਵੀ, ਗਾਰਡ ਵੀ, ਠੀਕ ਹੈ ਨਾ, ਬੰਦੂਕ ਵਾਲਾ ਵੀ, 2 ਗਾਰਡ ਤੈਨੂੰ ਚਾਹੀਦੇ ਆ, ਦਿਨੇ ਵਾਲਾ ਲਹਿਦਾ, ਰਾਤ ਵਾਲਾ ਲਹਿਦਾ। ਫਿਰ ਤੈਨੂੰ ਹੋਰ ਤੈਨੂੰ ਕੀ ਚਾਹੀਦਾ ਵਾ? ਬਾਰਡਰ ਤੇ ਘਰ ਲੈ ਲਿਆ ਤੂੰ, ਇੰਨੇ ਬੰਦੇ ਘਰ। ਮੈਂ ਸਾਰੇ ਭਰਾਵਾਂ ਨੂੰ ਜਿਹੜੇ ਦੇਖ ਰਹੇ ਉਹਨਾਂ ਚੋਂ ਜਿਨ੍ਹਾਂ ਨੂੰ ਮਤਲਬ ਤਲਬ ਹੋਵੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵਾਂ, ਅੱਛਾ ਗਰੀਬ ਆਵਾਮ ਜਿਹੜੇ ਮਤਲਬ ਕਿ ਆਪਣਾ ਰੋਜ਼ਗਾਰ, ਜਿਨ੍ਹਾਂ ਦੀ 40,000 ਤੋਂ ਥੱਲੇ ਸੈਲਰੀ ਆ, ਉਹ ਮੇਰੇ ਨਾਲ ਰਾਬਤਾ ਕਰੋ। ਹਾਂਜੀ ਇਹਦੀ ਮੋਟਰਸਾਈਕਲ ਕਸਮੇ ਇੰਨੀਆਂ ਕਿ ਟਾਕੀਆਂ ਉੱਤੇ ਵੱਜੀਆਂ ਨੇ। ਇਹ ਉੱਥੇ ਜਾਂਦਾ ਨਾ ਮੋਟਰਸਾਈਕਲ ਵਾਲੇ ਕੋ, ਉਹ ਸਾਰਿਆਂ ਨੂੰ ਬੰਦਾ ਕਹਿ ਰਿਹਾ ਹੁੰਦਾ, ਇਹ ਭਾਂ ਦੀ ਮੋਟਰਸਾਈਕਲ ਟਿਊਨਿੰਗ ਕਰ, ਇਹ ਭਾਂ ਦੀ ਸੀਟ ਦਾ ਨਟ ਕੱਸ ਦੇ, ਇਹ ਭਾਂ ਦਾ ਵੀਲ ਕੱਸ ਦੇ। ਇਹਨੂੰ ਕਹਿੰਦਾ ਆ ਭਾਂ ਦੀਆਂ ਰੱਸੀਆਂ ਖੋਲ ਕੇ ਦੁਬਾਰਾ ਬੰਦ ਦੇ। ਭਾਈ ਨੇ ਇਹਦੀ ਮੋਟਰਸਾਈਕਲ ਵਰਕਸ਼ਾਪ ਤੇ ਜਾਂਦੀ ਤੇ ਮਿਸਤਰੀ ਕੈਂਚੀਆਂ ਚੁੱਕ ਕੇ ਤੁਰੇ ਫਿਰਦੇ ਮੋਟਰਸਾਈਕਲ ਵਾਲੇ ਕਸਮੇ ਹਰ ਚੀਜ਼ ਤੇ ਰੱਸੀ ਬੰਨੀ, ਹਰ ਚੀਜ਼ ਤੇ ਰੱਸੀ ਬੰਨੀ। ਗੱਡੀ ਦਾ ਮਾਰਾ ਜਾਂ ਗੇਅਰ ਪਾਜੇ ਨਾ ਤੇ ਉਹ ਸਾਰੀ ਨੰਗੀ ਹੋ ਜਾਂਦੀ। ਅੱਛਾ ਇੰਨੀਆਂ ਰੱਸੀਆਂ ਜਗ੍ਹਾ ਤੇ ਬਣੀਆਂ ਨੇ। ਇੱਕ ਦਿਨ ਨਾ ਉਹਨੇ ਸਾਰੀਆਂ ਰੱਸੀਆਂ ਖੋਲ ਲਈਆਂ ਤੇ ਮੈਂ ਕਿਹਾ ਇਹ ਕੀ? ਕਹਿੰਦਾ ਸਾਜੀ ਇੱਕੋ ਵਾਰੀ ਇੰਜਨ ਦਾ ਕੰਮ ਕਰ। ਸਾਰੀ ਭਲਾ ਕੀ ਆ? ਬ੍ਰੇਕ ਲੱਗਦੀ ਨਹੀਂ। ਅੱਛਾ ਮੱਕੀ ਮਾਰਕੀਟ ਕੱਪੜੇ ਵਾਲੀ ਦੁਕਾਨ ਤੇ ਨਾ ਮਜ਼ਬੂਤ ਕੱਪੜਾ ਲੱਭ ਰਿਹਾ। ਮੈਂ ਕਿਹਾ ਕੀ? ਕਹਿੰਦਾ ਸਾਜੀ ਗੱਡੀ ਦੇ ਜ਼ਰਾ ਬੰਨਾ ਬਣਾਈ ਲਾ ਕੇ ਨਾ 1 ਮੀਟਰ ਕੱਪੜੇ ਦੇ ਵਿੱਚ ਭਾਜੀ 1.5-2 ਸਾਲ ਉਹਦੀ ਮੋਟਰਸਾਈਕਲ ਨਹੀਂ ਹਿਲਦੀ। ਬੜੀ ਗੱਲ। ਕੱਪੜੇ ਤੇ ਬੋਰ ਆ ਜਾਂਦੀ, ਮੋਟਰਸਾਈਕਲ ਨਹੀਂ ਹਿਲਦੀ। ਸਹੀ ਗੱਲ ਆ। ਇੰਨੀਆਂ ਟਾਕੀਆਂ ਲੱਗੀਆਂ ਲਾਮਾ। ਉਹਨੂੰ ਇੰਜ ਹੀ ਲੱਗਦਾ ਕਿਸੇ ਬਜ਼ੁਰਗ ਦੀ ਗੱਡੀ ਹੈ, ਇੰਨੇ ਚੜਾ ਵਿੱਚ। ਇਹੋ ਜਿਹੇ ਬੰਦੇ ਦੀ ਇੱਕ ਦਿਨ ਖਬਰਾਂ 'ਚ ਗੱਲ ਆ ਜਾਂਦੀ, फैसलाबाद के नौजवान ने कपड़े से गाड़ी तैयार कर ली। ਕਹਿੰਦਾ ਮੈਨੂੰ ਅੱਜ ਤੱਕ ਨਹੀਂ ਕਿਸੇ ਨੇ ਕਿਹਾ ਸਟੈਂਡ ਚੁੱਕ। ਮੈਂ ਕਿਹਾ ਕਿਉਂ? ਕਹਿੰਦਾ ਉਹਦਾ ਹੈ ਹੀ ਨਹੀਂ। ਮੋਟਰਸਾਈਕਲ ਦੇ ਕੇ ਨਾ ਉਹਨੂੰ ਇਹ ਨਹੀਂ ਕਹਿੰਦਾ ਐਦਾਂ ਕਰਦੇ ਇਦਾਂ ਕਰਦੀ ਹੈ। ਉਹਨੂੰ ਕਹਿੰਦਾ ਯਾਰ ਅਸੀਂ ਲਾਉਣ ਨਾਲ ਟਿਊਨਿੰਗ ਕਰੀ ਜਾਂਦੀ। ਕਸਮ ਇੰਨੀਆਂ ਟਾਕੀਆਂ ਵੱਜੀਆਂ ਮੋਟਰਸਾਈਕਲ। ਕਹਿੰਦਾ ਇਹਦਾ ਕਾਰਪੇਟਰ ਚ ਵਾਸ਼ਨ ਵੇਅਰ ਪਾ ਦਈਏ। ਵਾਸ਼ਨ ਵੇਅਰ। ਚਲੋ ਕਿਹੜਾ ਮੁਲਾਜ਼ਮ ਚਾਹੀਦਾ ਹੋਰ? ਮੈਨੂੰ ਮੁਲਾਜ਼ਮ ਤੋਂ ਇਲਾਵਾ ਮੈਨੂੰ ਲੱਗਦਾ ਤੈਨੂੰ ਉਹ ਮੁਲਾਜ਼ਮ ਚਾਹੀਦੇ ਜਿਹੜੇ ਡਾਲੇ 'ਚ ਸੁੱਟ ਕੇ ਲੈ ਨਹੀਂ ਜਾਂਦੇ। ਸਹੀ ਗੱਲ। ਅੱਛਾ ਉਸ ਤੋਂ ਬਾਅਦ ਕੁੱਕ ਚਾਹੀਦੇ ਨੇ ਮੈਨੂੰ, ਕੁੱਕ। ਕਹਿੰਦਾ ਕੁੱਕ ਅੱਲਾ ਮਾਫ ਕਰੇ ਕੀੜੀਆਂ ਭੁੱਖੀਆਂ ਨਿਕਲਦੀਆਂ। ਤੇ ਕਹਿੰਦਾ ਚੂਹੇ ਨੂੰ ਬਦਦੁਆਵਾਂ ਦੇ ਦੇ। ਯਾਰ ਕੁੱਕ ਚਾਹੀਦਾ ਵਾ, ਯਾਨੀ ਤੁਰਕਿਸ਼ ਖਾਣੇ ਵੀ ਬਣਾਉਣਾ ਜਾਣਦਾ ਹੋਵੇ, ਅਰੈਬਿਕ ਵੀ, ਪਾਕਿਸਤਾਨੀ ਵੀ। ਯਾਰ ਇਹਨੇ ਬਿੱਲੀ ਰੱਖ ਲਈ ਅੱਡੀ ਮੋਟੀ ਤਾਦੀ। 15 ਦਿਨ ਬਾਅਦ ਯਕੀਨ ਕਰੋ ਕਿ ਉਹਨੇ ਛੋਟੀ ਜੀ ਸੋਟੀ ਅਗਲੀ ਰਾਤ ਨਾਲ ਫੜੀ। ਉਹਨੂੰ ਇਦਾਂ ਤੇ ਜਾਣ ਲੱਗਿਆ ਬਾਹਰ, ਇਹਨੂੰ ਕਹਿੰਦੀ ਤੂੰ ਬਿੱਲੀ ਨਾ ਰੱਖ, ਤੂੰ ਹੌਸਲਾ ਰੱਖ, ਬਿੱਲੀ ਰੱਖ ਦੇਗਾ ਚੰਗੀ ਤਕੜੀ। ਇਹਨੂੰ ਚੂਹਾ ਗਾਲਾਂ ਕੱਢੇ ਪਿਆ। ਕਿਉਂ? ਉਹਨੇ ਆਟੇ ਦੀ ਡਰਮੀ 'ਚ ਛਾਲ ਮਾਰੀ, ਉਹਦੇ ਮੱਥੇ 'ਚ ਵੱਜੀ, ਆਟਾ ਨਹੀਂ ਸੀ ਉਹਨੂੰ ਇਦਾਂ ਹੀ ਲੱਗਾ ਪਤਾ ਉਹਦਾ ਪਾੜ ਜਿੱਦਾਂ ਮੈਂ ਸੁੱਕੀ ਰੋਬੜਾ ਪਿਆ। ਐਸੀ ਗੱਲਾਂ ਨੇ ਆਪਣੀ ਵੱਲੋਂ ਆਟੇ ਦੀ ਡਰਮੀ 'ਚ ਛਾਲ ਮਾਰੀ, ਸਿੱਧਾ ਥੱਲੇ ਲੋਹੇ 'ਚ ਵੱਜਾ ਜਾ। ਉਹਦੇ ਏਡਾ ਰੋਬੜਾ ਪੈ ਗਿਆ, ਜਿੱਦਾਂ ਬੰਦਾ ਇੰਜ ਕਰਦਾ ਬਾਹਰ ਆ ਗਿਆ। ਤੁਸੀਂ ਇਹਨੂੰ ਗਾਲਾਂ ਕੱਢੇ ਬਗੈਰ ਜੀ ਨੇ ਆਟੇ ਦੀ ਮੇਰੇ ਬੰਦੇ ਦਾ ਸਿਰ ਪਾੜ ਗਿਆ, ਮੱਥੇ ਤੇ ਆਲੂ ਪੈ ਗਏ ਏਡਾ ਚੂਹੇ। ਤੇ ਤੁਸੀਂ ਵੀ ਤੇ ਆਪਣੇ ਬੰਦੇ ਨੂੰ ਕਹਿ ਰਹੀ ਚੋ, ਤੁਸੀਂ ਵੀ ਤਾਂ ਦੇਖੋ ਨਾ ਕਿਹਨਾਂ ਦੇ ਘਰ ਜਾ ਕੇ ਛਾਲ ਮਾਰਦੀ ਡਰਮੀ 'ਚ। ਪਾਗਲ ਆ ਤੁਸੀਂ। ਉਹ 15 ਦਿਨਾਂ ਚ ਬਿੱਲੀ ਘਰੋਂ ਇਦਾਂ ਨਿਕਲੀ ਜਿੱਦਾਂ ਉਹਨੂੰ ਟੀਵੀ ਹੋ ਗਿਆ। ਯਾਰ ਯਕੀਨ ਕਰ। ਅੱਛਾ ਕੁੱਤਾ ਤੇ ਬਿੱਲੀ ਦਾ ਮਤਲਬ ਵੈਰ ਆ। ਇਹਨੇ ਦੋਵੇਂ ਰੱਖੇ ਤੇ ਆਪਸ ਚ ਬੈਠੇ ਦੇਖ ਦੁੱਖ ਸੁੱਖ ਬੋਲੇ। ਚੂਹਾ ਵੀ ਲਾ ਕੇ ਬੈਠਾ, ਬਿੱਲੀ ਵੀ, ਦੁਸ਼ਮਣ ਇੱਕੋ ਕੁੱਤਾ ਵੀ। ਹਾਂ ਆਪਸ ਚ ਰਲ ਕੇ। ਮੈਂ ਕਿਹਾ ਯਾਰ ਲਾਣਤ ਭੇਜੋ, ਅਸੀਂ ਜਿੱਥੇ ਰਹਿ ਰਹੇ ਸਾਡੀ ਲੜਾਈ ਬੰਦ। ਇਹਨੇ ਕੁੱਤਾ ਰੱਖਿਆ ਤੇ ਕੁੱਤਾ ਰੋਣ ਡਿਆ। ਕਹਿੰਦਾ ਮੈਨੂੰ ਕਹਿੰਦਾ ਗੋਸ਼ਤ ਲੱਭ ਕੇ ਲਿਆ। ਬੇਟਾ ਜਾਂਦਾ ਸਕੂਲ ਤੇ ਉਹਦੇ ਲਈ ਸਿਕਿਉਰਿਟੀ ਜਿਹੜੀ ਚਾਹੀਦੀ ਹੈ ਮੈਨੂੰ, ਫੀਮੇਲ ਮੇਲ ਦੋਨੋਂ ਹੀ ਚਾਹੀਦੀ ਆ, ਕਿਉਂਕਿ ਉਹ ਸਿਕਿਉਰਿਟੀ ਜਿਹੜਾ ਜ਼ਿਆਦਾ ਜ਼ਰਾ ਟਫ ਹੁੰਦੀ ਹੈ। ਠੀਕ ਮੈਂ ਆਪ ਦੇਖਿਆ ਉਹ ਸਵੇਰੇ ਬੋਰੇ ਚ ਉਹਨੇ ਕਿਤਾਬ ਲਵੇਟੀ ਹੁੰਦੀ ਤੇ ਸਿਕਿਉਰਿਟੀ ਚਾਹੀਦੀ।
ਨਹੀਂ ਠੀਕ ਹੈ ਠੀਕ। ਇਹ ਸਾਰਾ ਨਾ ਤਕਰੀਬਨ 3 ਲੱਖ ਰੁਪਏ ਤਨਖਾਹਾਂ ਬਣ ਜਾਣਗੀਆਂ 3-4 ਲੱਖ ਰੁਪਏ। ਚਲੋ ਤੇ ਫਿਰ ਨਹੀਂ ਯਾਰ ਮਜ਼ੀਦ ਕਰੋ ਕੋਈ ਹੋਰ ਵੀ ਹੋਰ ਬੰਦੇ ਵਧਾ ਲਾ। ਕੋਈ ਬੰਦਾ ਮਤਲਬ ਕਿ ਵੈਸੇ ਕੋਈ ਜੌਬਲੈਸ ਹੋਵੇ ਆਵੇ ਤੇ ਮੇਰੇ ਨਾਲ ਗੱਲ ਕਰੇ। ਆਫਿਸ ਤੇ ਬਸ ਬਾਹਰ ਬਹਿ ਕੇ ਉਹਨੇ ਵੇਖਣਾ ਵਾ ਮਤਲਬ ਕਿ ਹਨੇਰੀ ਆ ਗਈ ਬਾਰਿਸ਼ ਆ ਗਈ ਫਸੇ। ਅੱਛਾ ਤੂੰ ਮਹਿਕਮਾ ਮੌਸੀਆਤ ਟੈਬ ਇੱਕ ਬੰਦਾ ਲੱਭ ਰਿਹਾ ਹੁਣ, ਉਹ ਲੱਭ ਜਿਹੜਾ ਤੂੰ ਦੱਸੇ ਭਾਵੇਂ ਬਾਰਿਸ਼ ਆਉਣ ਲੱਗੀ, ਭਾਵੇਂ ਹਨੇਰੀ ਆਉਣ ਲੱਗੀ, ਭਾਵੇਂ ਧੁੱਪ ਬਹੁਤ ਲੱਗੀ, ਇਹ ਤੈਨੂੰ ਤਲਾਵਾਂ ਦੇਵੇ। ਨਹੀਂ ਉਹਨੇ ਦਫ਼ਤਰ ਦੇ ਬਾਹਰ ਬਸ ਬੈਠ ਕੇ ਇਹੀ ਦੇਖਣਾ ਮਾਲਕ ਤੇ ਨਹੀਂ ਆ ਗਏ। ਲੱਗਦਾ ਮੈਨੂੰ ਇਹਦਾ ਇੱਕ ਕਹਿੰਦਾ ਮੌਸਮ ਵਾਲਾ ਚਾਹੀਦਾ, ਲੱਗਦਾ ਇਹਦਾ ਟੈਂਟਾਂ ਦਾ ਕੰਮ ਆ। ਆਹੋ ਸਹੀ ਗੱਲ। ਨਹੀਂ ਭਾਈ ਤੁਹਾਡੇ ਕੋਲ ਇੰਨਾ ਰੁਪਈਆ। ਇੱਕ ਐਕਸਪਰਟ ਚਾਹੀਦਾ ਵਾ ਲੈਪਟਾਪ ਜਿਹੜਾ ਉਹ ਮਹਿੰਗੇ ਤੋਂ ਮਹਿੰਗਾ ਚਲਾ ਸਕਦਾ ਹੋਵੇ। ਉੱਥੇ ਕੀ ਕਰਨਾ? ਉਹ ਮੇਰਾ ਟੋਟਲੀ ਜਿਹੜਾ ਵਾ ਰੈਵਨਿਊ ਬਣਾਉਣਾ ਨਾ, ਮਹੀਨੇ ਦਾ ਕਿੰਨਾ ਮੇਰੀ ਆਮਦਨ ਕਿੰਨੀ ਆ, ਮੇਰਾ ਖਾਤਾ ਕਿੰਨਾ, ਮੈਂ ਕਮਾਏ ਕਿੰਨੇ, ਉਹ ਸਾਰਾ ਕੁਝ ਉਹ ਰੈਵਨਿਊ ਬਣਾਏਗਾ। ਕਹਿੰਦਾ ਸਾਰਾ ਕੁਝ ਇਹੋ ਜਿਹਾ ਬੰਦਾ ਕੈਲਕੂਲੇਟਰ ਤੇ ਵੀ ਹਿਸਾਬ ਕਰਕੇ ਘਾਟਾ ਪਵਾ ਲੈਂਦਾ ਹੋਵੇ। ਕੈਲਕੂਲੇਟਰ ਔਰ ਮੇਰੇ ਕੋਲ ਸ਼ੇਰ ਆ ਇੱਕ, ਉਹ ਮੈਂ ਸ਼ੇਰ ਰੱਖਿਆ ਵਾ ਆਪਣੀ। ਸੁਣਾ ਦੇ ਯਾਰ, ਸੁਣਾ ਦੇ ਅੱਜ ਤੂੰ। ਉਹ ਨਹੀਂ ਦੂਜਾ। ਅੱਛਾ ਸ਼ੇਰ ਨਹੀਂ ਪਾਈਦਾ ਜਿਹੜਾ ਘਰ ਦੇ ਬਾਹਰ। ਹਾਂ 1.5 ਫੁੱਟ ਸ਼ੇਰ ਉਸਤਾਦ ਜੀ, ਸ਼ੇਰ ਲਾਇਨ। ਅੱਛਾ ਚੀਤਾ ਟੈਬ ਉਹ ਵੀ ਰੱਖਿਆ ਤੂੰ? ਉਹ ਵੀ ਰੱਖਿਆ। ਉਹਦਾ ਤੈਨੂੰ ਗਾਰਡੀਅਨ ਚਾਹੀਦਾ? ਉਹਦੇ ਮੈਨੂੰ ਚਾਹੀਦੇ ਨੇ ਗਾਰਡੀਅਨਸ। ਹਾਂ ਉਹਦੇ ਲਈ ਮਾਲੀ ਚਾਹੀਦਾ ਤੈਨੂੰ। ਉਹ ਨਹੀਂ ਜਿਹੜਾ ਸਾਜੀ ਮਾਲੀ ਤੋਂ ਯਾਦ ਆਇਆ, ਆ ਲੋ ਯਾਦ ਆ ਜਿਹਦਾ ਨਾਮ ਲਈ ਜ਼ਬਾਨ ਪਲੀਤ ਹੋ ਜਾਂਦੀ ਹੈ। ਹਾਂ ਉਸ ਵਿਚਾਰੇ ਦੀ ਸਾਰੀ ਫਸਲ ਤਬਾਹ ਕਰਕੇ ਮਾਲੀ ਦੀ। ਫਿਰ ਇੰਨਾ ਦੁੱਖ ਹੋਇਆ ਯਾਰ, ਰੋਣ ਡਿਆ ਸੀ। ਫਿਰ ਉਹ ਕਾਹਦਾ ਮਾਲੀ, ਉਹਨੇ ਕੁਝ ਕੀਤਾ ਨਹੀਂ, ਉਹਦਾ ਹੱਲ ਹੈ। ਉਹ ਯਾਰ ਜਾਨਵਰਾਂ ਦਾ ਕਾਹਦਾ ਹੱਲ ਆ ਭਾਈ, ਅਗਲੇ ਆ ਕੇ ਗੰਨੇ ਦੀ ਫਸਲ ਸਾਰੀ ਖਰਾਬ ਕਰ ਗਏ। ਤੂੰ ਆਪਣਾ ਕੁੱਤਾ ਭੇਜ ਛੱਡ ਉਹਦੇ ਤੇ, ਕੁੱਤੇ ਲੱਭਦੇ ਉਹਨਾਂ ਨੂੰ। ਉਹ ਨਹੀਂ ਉਸਤਾਦ ਜੀ, ਉਹ ਕੁੱਤੇ ਫੜ ਕੇ ਲਿਆਉਂਦੇ ਆ। ਕੁੱਤਾ ਭੇਜਿਆ ਸੀ, ਕੁੱਤੇ ਘਰੇਲੂ ਕਿਹੜਾ ਕੁੱਤਾ? ਘਰੇਲੂ ਘਰੇਲੂ ਹੈ ਨਾ, ਵਾਰਾ ਹੋਰ ਹੁੰਦਾ। ਕੁੱਤੇ ਵਾਲਾ ਬੰਦਾ ਭੇਜਿਆ ਸੀ, ਕੁੱਤਾ ਕਹਿੰਦਾ ਮੈਂ 4 ਮਾਰ ਲਾ ਕੇ ਆਇਆ। ਉਹ ਕੁੱਤਾ ਮਿਸਤਰੀ ਨਾਲ ਲੱਗਾ ਦਿਹਾੜੀ ਲਾ ਰਿਹਾ। ਅੱਛਾ ਇਹਦੇ ਕੁੱਤੇ ਵਾਲ ਕਿਸੇ ਜਾਣਾ ਵੀਡੀਓ ਬਣਾਉਣੀ ਉਹਦੀ, ਜਾਣਾ ਕਿਸੇ ਯਾਰ। ਉਹ ਵੀ ਤੁਸੀਂ ਦੇਖੀ ਨਾ ਜਿਹੜਾ ਅਸੀਂ ਪਿੰਡੀਓਂ ਲੈ ਕੇ ਆਏ ਸਾਡਾ, ਹੁਣ ਤੁਹਾਨੂੰ ਹੋਣਾ ਐਡਾ ਹੋਇਆ, ਤੋਬਾ ਮਾਸ਼ਾਅੱਲਾ ਐਡਾ ਹੋਇਆ ਐਡਾ। ਨਹੀਂ ਐਡਾ ਹੋਇਆ ਮਾਸ਼ਾਅੱਲਾ। ਹੋਰ ਤੈਨੂੰ ਕੀ ਚਾਹੀਦਾ? ਮੈਨੂੰ ਉਸਤਾਦ ਜੀ ਇੱਕ ਮਕੈਨਿਕ ਕਾਰ ਮਕੈਨਿਕ ਉਹ ਚਾਹੀਦਾ ਵਾ। ਦੁਕਾਨ ਪਾਉਣੀ ਕਿਤੇ? ਤੁਹਾਡਾ ਮੌਤ ਦਾ ਖੂਹ ਆ। ਉਹਨੇ ਆਦ ਕਿ ਯੂਰੀਆ ਖਾਦ ਪਾਈ ਉਸਤਾਦ ਜੀ, ਸੁੰਡੀ ਨਹੀਂ ਪਈ ਫਸਲਾਂ। ਓਏ ਜੇ ਯੂਰੀਆ ਠਹਿਰ ਦੇਖ। ਉਹ ਨਾ ਉਹ ਮਕੈਨਿਕ ਚਾਹੀਦਾ ਵਾ। ਕਾਰ ਆ ਮੇਰੇ ਕੋਲ 16 ਕਾਰਾਂ ਨੇ ਉਸਤਾਦ ਜੀ, ਤੇ ਉਹ ਮਤਲਬ ਉਹ ਕਾਰਾਂ ਦੀ ਮੇਨਟੇਨੈਂਸ ਜਿਹੜੀ ਆ ਡੇਲੀ ਬੇਸਿਸ ਤੇ ਕਰਨੀ ਪੈਂਦੀ। ਉਹ ਇੱਕ ਬੰਦਾ ਯਾਨੀ ਹੈਡ ਹੋਏਗਾ, ਉਹਦੇ ਪਿੱਛੇ ਭਾਵੇਂ ਫੋਰਸ 50 ਬੰਦੇ ਹੋ, 50 ਬੰਦੇ। ਭਾਵੇਂ 16 ਕਾਰਾਂ ਉਹਦੀਆਂ ਚੱਲਦੀਆਂ ਨੇ। ਮੈਨੂੰ ਪਤਾ ਵੇ। ਔਰ ਉਹ ਸਹੀ ਕਹਿ ਰਿਹਾ ਕਿ ਉਹਦੇ ਲਈ 16 ਕਾਰਾਂ ਦੇ ਵਰਕਸ਼ਾਪ ਘਰ ਆਪਣੀ ਵਰਕਸ਼ਾਪ ਹੋਣੀ ਚਾਹੀਦੀ। ਆਪਣੀ ਵਰਕਸ਼ਾਪ। ਫੋਰਚੂਨਰ ਆ ਵਿੱਚ, GMC ਆ, ਫੋਰਡ ਹੈਗੀ ਆ, ਫਿਰ 2 ਛੋਟੀਆਂ ਕੋਰੇ ਨੇ। ਉਹ ਵੈਸੇ ਮੈਂ ਆਪਣੇ ਛੋਟੀ ਦਾ ਪੁੱਛੜਾ ਉਸਤਾਦ ਜੀ ਤੇਰਾ, ਛੋਟੀ ਕੋਰੇ ਦੀ ਕੀ ਰੇਟ ਆ? ਕਿੰਨੇ ਕੁ ਦੀ ਆ ਜਾਂਦੀ? ਕੋਲੇ ਮੈਨੂੰ ਕੋਰੇ 12 ਮਾਡਲ ਆ ਗੱਡੀ ਆਈ ਕੋਰੇ ਐਂਡ ਤੱਕ, 12 ਤੋਂ ਬਾਅਦ ਕੋਰੇ ਬੰਦ ਹੋ ਗਈ। ਨਹੀਂ ਮੈਂ ਮੰਗਵਾਈ ਇੰਡੋਨੇਸ਼ੀਆ ਤੋਂ। ਜਦੋਂ 12 ਚ ਕੰਪਨੀ ਨੇ ਬੰਦ ਕਰਤੀ, ਤੂੰ ਕਿੱਥੋਂ ਮੰਗਾ ਲੈਣੀ 13 ਚ? ਦੋਸਤ ਲੈ ਗਿਆ ਸੀ ਨਾ ਮੰਗ ਕੇ ਇੰਡੋਨੇਸ਼ੀਆ, ਉਹਨੇ ਬੈਰੀ ਜਹਾਜ਼ ਲੈ ਗਿਆ, ਫਿਰ ਉੱਥੋਂ ਮੈਂ ਮੰਗਵਾਈ ਵਾਪਸ। ਉਹਨਾਂ ਨੂੰ ਪਤਾ ਕਿ ਸਿਖਾਈਆਂ ਹੁੰਦੀਆਂ ਗੱਡੀਆਂ। ਔਰ ਇਲੈਕਟ੍ਰੀਸ਼ੀਅਨ ਮੈਨੂੰ ਪ੍ਰੋਪਰ ਆਪਣੇ ਘਰ ਲਈ ਚਾਹੀਦਾ ਵਾ। ਇਲੈਕਟ੍ਰੀਸ਼ੀਅਨ ਜਿਹੜੇ ਯਾਨੀ ਵੱਡਾ ਕੰਮ ਜਾਣਦਾ ਹੋਵੇ, ਚਿਲਰਾਂ ਦਾ ਕੰਮ ਜਿਹਨੇ ਕੀਤਾ ਹੋਵੇ। ਉਹ ਬੰਦਾ ਹੈ ਮੇਰੇ ਕੋਲ, ਮੈਂ ਕਹਿੰਦਾ ਸੁਭਾਨ ਅੱਲਾਹ, ਉਹਨੂੰ ਸਾਰਾ ਹੀ ਪਤਾ ਕਿਸ ਟਾਈਮ ਬੱਤੀ ਬਾਲਣੀ ਹੈ, ਕਿਸ ਟਾਈਮ ਬੰਦ ਕਰਨੀ ਹੈ, ਕੀ ਤਰੀਕਾਕਾਰ ਆ, ਸੋਚ ਕਿੱਥੇ ਕਰਕੇ ਲਾਉਣਾ ਵਾ। ਉਹ ਪਹਿਲੇ ਕਲੱਬ 'ਚ ਕੰਮ ਕਰਦਾ ਸੀ ਮੁੰਡਾ। ਹਾਂ ਔਰ 2 ਅਦਦ ਕਰੇਨਾਂ ਮੈਨੂੰ ਚਾਹੀਦੀਆਂ ਨੇ ਉਸਤਾਦ ਜੀ, ਇਹ ਬੜੀ ਅਹਿਮ ਗੱਲ ਹੈ। ਸਹੀ ਗੱਲ ਆ, ਕਰਜ਼ਾ ਚੁੱਕਣਾ ਪੈ ਜਾਏਗਾ। ਪਲੰਬਰ ਤੇ ਇਹਨਾਂ ਨੂੰ ਵਾਕਈ ਚਾਹੀਦਾ ਕਰਜ਼ਾ ਚੁੱਕਣ ਲਈ। ਹੱਥਾਂ ਤੋਂ ਗੱਲ ਨਿਕਲ ਗਈ। ਹੁਣ ਜਿੰਨਾ ਨੂੰ ਚੁੱਕਣਾ ਉਹ ਕਰੇਨ ਨੇ ਚੁੱਕਣਾ। ਸਹੀ ਗੱਲ। ਮੈਂ ਭਾਵੇਂ ਤੁਹਾਨੂੰ ਕਿਹਾ ਸੀ ਖੂਹ 'ਚ ਰਹਿੰਦਾ, ਕਰੇਨਾਂ ਨਾਲ ਇਹਨੇ ਪਰੋਣੇ ਥੱਲੇ ਖੜਿਆ ਕਰਦਾ। ਆ ਮੇਰੀ ਖਾਲਾ ਨੂੰ ਬੰਨ ਖੂਹ 'ਚ। ਅੱਛਾ 2 ਕਰੇਨਾਂ ਚਾਹੀਦੀਆਂ ਤੈਨੂੰ। ਹੋਰ ਤੈਨੂੰ ਕਿਹੜੇ ਬੰਦੇ ਚਾਹੀਦੇ ਆ? ਮੇਰੇ ਕੋਲ ਨੇ 48 ਘੋੜੇ। 48 ਘੋੜੇ 52 ਖੋਤੇ। 48 ਘੋੜੇ ਜਿਹੜੀ 4 ਦਰਜਨ। 48 ਘੋੜੇ 100 ਪੂਰਾ ਹੋ ਗਿਆ। 52 ਖੋਤੇ। ਤੇਰੇ ਕੋਲ ਯਾਨੀ ਕਿ 4 ਦਰਜਨਾਂ ਘੋੜਿਆਂ ਦੀਆਂ ਨੇ। ਓਕੇ 4 ਦਰਜਨ। ਕੀ ਭਾਅ ਲਈ ਦਰਜਨ? 80 ਰੁਪਏ। 80 ਰੁਪਏ ਦਰਜਨ ਲਈ? ਓਏ ਜੈਨੂਨ ਘੋੜੇ ਯਾਰ। ਅੱਛਾ ਜੈਨੂਨ। ਸ਼ਾਪ ਅਗਲ ਕਰਾ ਰਹੀ, ਕੱਲ ਮੈਂ ਲੈ ਕੇ ਆਇਆ ਕਿ ਲੱਤ ਬਾਹਰ ਸੀ। ਇਹ ਮਜ਼ਾਕ ਤੁਹਾਨੂੰ ਹਸਾਉਣ ਦਾ, ਕਿਉਂਕਿ ਮੈਂ ਮਾਰਜਨ ਦੇ ਰਿਹਾ। ਨਹੀਂ ਸਾਈਕਲ ਸਾਹਿਬ ਤੁਸੀਂ ਛੱਡੋ ਕੋਈ। ਹਸਾਓ। ਅੱਛਾ ਇਹੋ ਜਿਹੇ ਮੁੰਡੇ ਅਮੀਰ ਹੋ ਕੇ ਮਸਤ ਹੋ ਜਾਂਦੇ। ਪਹਿਲੇ ਸਹੀ ਰਹਿੰਦੇ।
4 ਪੈਸੇ ਵਾਰ ਕੇ ਲਾਰਾ ਵਗਦੇ ਤੇ ਮਾਂ ਪਿਓ ਸਾਰੀ ਜ਼ਿੰਦਗੀ ਕਹਿੰਦੇ ਇਸ ਬੱਚੇ ਦੀ ਕਿਸਮਤ ਨੂੰ ਅੱਲਾ ਦੇ ਰਿਹਾ ਮੱਲੇ ਵਾਲੇ ਵੀ ਇਹੀ ਕਹਿੰਦੇ ਮਸਤ ਦੀ ਵਜ੍ਹਾ ਤੋਂ ਰੰਗ ਮੈਂ ਲੱਗ ਦੱਸਦਾ ਨਾ ਜਿਹਨਾਂ ਦਾ ਬੱਚਾ ਕੋਈ ਮਸਤ ਹੋਵੇ ਨਾ ਤੇ ਪੈਸਾ ਚੰਗਾ ਹੋਵੇ ਉਹਨਾਂ ਨੇ ਸਾਰਾ ਉੱਤੇ ਪਾ ਦੇਣਾ ਹੁੰਦਾ ਲਓ ਜੀ ਜਦੋਂ ਦਾ ਪੈਦਾ ਹੋਇਆ ਦੌਲਤ ਨਹੀਂ ਮੁੱਕੀ ਭਾਈ ਇਹ ਜੋ ਮਰਜ਼ੀ ਕਰੇ ਚੀਜ਼ਾਂ ਵੀ ਤੋੜ ਦਿੰਦਾ ਵਾ ਜੋ ਮਰਜ਼ੀ ਕਰੇ ਸੀ ਨਹੀਂ ਰੋਕੀ ਨਾ ਕਿਸਮੇ ਵੀ ਅੱਛਾ ਹੋਰ ਤੁਹਾਨੂੰ ਕੀ ਚਾਹੀਦਾ ਨਥੀਆ ਗਲੀ ਦਾ ਤੁਹਾਨੂੰ ਕੋਈ ਐਸਾ ਬੰਦਾ ਨਹੀਂ ਚਾਹੀਦਾ ਜਿਹਦੀ ਜਗ੍ਹਾ ਤੇ ਮੈਂ ਨਹੀਂ ਆ ਸਕਾਂ ਮਤਲਬ ਮੈਂ ਆਪ ਡਿਊਟੀ ਦੇ ਸਕਾਂ ਉੱਥੇ ਤੁਹਾਨੂੰ ਜੌਬ ਚਾਹੀਦੀ ਹੈ ਹਾਂਜੀ ਮੈਨੂੰ ਜੌਬ ਚਾਹੀਦੀ ਤੁਸੀਂ ਆ ਜਾਓ ਮੈਂ ਦੇਖਣਾ ਵਾ ਕੁਕਿੰਗ ਆਂਦੀ ਕੁਕਿੰਗ ਬਣਾਉਂਦੀ ਤੇ ਮੈਂ 8 ਵਜੇ ਆ ਜਾ ਤੁਸੀਂ ਘਰ ਹੋਵੋਗੇ ਮੈਂ ਆਲਰੇਡੀ ਘਰ ਬਸ ਫਿਰ ਮੈਂ ਸਵੇਰੇ ਆਵਾਂਗਾ ਸਵੇਰੇ ਵੀ ਘਰ ਹੀ ਹੁੰਦਾ ਫਿਰ ਮੈਂ ਕੱਲ ਸ਼ਾਮ ਨੂੰ ਜਾਵਾਂਗਾ ਚਲੋ ਬਸ ਠੀਕ ਕੁਕਿੰਗ ਆਂਦੀ ਤੁਹਾਨੂੰ ਮੈਨੂੰ ਕੁਕਿੰਗ ਆਉਂਦੀ ਅੱਛਾ ਤੁਸੀਂ ਕੁਕਿੰਗ ਕਰ ਲੈਂਦੇ ਹੋ ਤੇ ਮੈਂ ਗਾਜਰ ਕੀਮਾ ਐਸਾ ਪਕਾਉਣਾ ਵਾ ਕੀ ਗਾਜਰ ਕੀਮਾ ਅੱਛਾ ਯਕੀਨ ਕਰ ਹਾਂ ਬਹੁਤ ਲੇਕਿਨ ਤਾਜ਼ੀਆਂ ਗਾਜਰਾਂ ਦਾ ਜੋ ਮੈਂ ਗਜਰੇਲੇ ਚ ਕੋਫਤੇ ਪਾ ਕੇ ਨਾ ਤੈਨੂੰ ਜਿੱਦਣ ਖਵਾਤੇ ਨਾ ਗਜਰੇਲਾ ਕੋਫਤੇ ਮੈਂ ਕਹਿੰਦਾ ਤੂੰ ਕਹੇਗਾ ਕਿ ਮੈਂ ਜ਼ਿੰਦਗੀ ਚ ਖਾਣੀ ਰੋਟੀ ਇਸ ਭਾਈ ਦੇ ਹੱਥੀ ਤੁਸੀਂ ਕਿਤੇ ਹਲਦੀ ਵਾਲੀ ਖੀਰ ਬਣਾ ਲਓ ਨਾ ਓਏ ਹੋਏ ਕਿਆ ਖਵਾਵਾਂਗਾ ਤੈਨੂੰ ਤਨਖਾਹ ਕਿੰਨੀ ਦੇਂਗਾ ਰੱਖ ਲਓ ਉਹ ਕੰਮ ਤੇ ਤਨਖਾਹ ਯਾਰ ਤੁਹਾਡੇ ਕਿਉਂਕਿ ਆਉਣਾ ਦੂਰੋਂ ਹੁੰਦਾ ਵਾ ਤੁਸੀਂ ਹਾਂ ਤੇ ਨਹੀਂ 3 ਲੱਖ ਥੋੜਾ ਇਹ 3 ਥੋੜਾ ਕਿੰਨੇ ਗਿਆ ਤੇ ਹੈ ਕਿੰਨੇ ਗਿਆ ਆ ਤੂੰ ਕਹਿਣ ਲੱਗੇ ਸੀ ਤੁਸੀਂ ਜ਼ੇਨ ਚ ਸੋਚਿਆ ਤੈਨੂੰ ਤੂੰ ਅੱਛਾ ਤੁਹਾਡਾ ਕੀ ਜ਼ੇਨ ਆ ਤੁਸੀਂ ਕਿੰਨੇ ਕਿ ਦੇਣੇ ਨੇ ਮੈਂ ਤੁਹਾਨੂੰ 50000 ਤਕਰੀਬਨ 50000 ਰੁਪਏ ਤੁਸੀਂ ਦਿਓਗੇ ਹਾਂ ਤੇ ਫਿਰ ਮੈਂ ਕੱਲੀ ਰੋਟੀ ਪਕਾਉਣੀ ਹੈ ਸਾਲਨ ਨਹੀਂ ਨਹੀਂ ਸਾਲਾਂ ਤੁਸੀਂ ਬਾਜ਼ਾਰੋਂ ਲੈ ਕੇ ਆਇਆ ਲੱਖ ਤਨਖਾਹ ਕਰਦੇ ਯਾਰ ਸਾਲਨ ਘਰ ਭਾਜੀ ਨੁੱਕਰ ਤੇ ਤੁਹਾਡੇ ਘਰ ਦੇ ਬਾਹਰ ਨੁੱਕਰ ਦੇ ਐਸਾ ਸੋਹਣਾ ਹੋਟਲ ਆ ਯਕੀਨ ਕਰੋ ਦਾਲ ਮਾਸ਼ ਉਹਦੀ ਖਾਣਾ ਹਾਏ 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 ਉੱਥੋਂ ਮੈਂ ਤੁਹਾਨੂੰ ਲਿਆ ਕੇ ਖਵਾਇਆ ਕਰਾਂਗਾ ਚਲੋ ਠੀਕ ਹੋ ਗਿਆ ਰੱਖ ਲਓ ਕੁਕਿੰਗ ਪੱਕਾ ਕਰੋ ਜੀ ਹੋਰ ਕੋਈ ਤੁਹਾਨੂੰ ਚਾਹੀਦਾ ਤੁਸੀਂ ਇਲੈਕਟ੍ਰੀਸ਼ੀਅਨ ਦਾ ਥੋੜਾ ਬਹੁਤ ਕੰਮ ਜਾਣਦੇ ਹੋ ਮੈਂ ਬਹੁਤ ਮੈਂ ਹਰ ਫਨ ਰੌਲਾ ਹੀ ਆ ਠੰਡੀ ਗਰਮ ਤਾਰ ਦਾ ਪਤਾ ਤੁਹਾਨੂੰ ਹਾਂਜੀ ਠੰਡੀ ਗਰਮ ਇਹਨੂੰ ਤਾਰ। ਟੈਸਟਰ ਦਿਖਾਓ ਭਾਈ ਤੁਹਾਨੂੰ ਨਹੀਂ ਪਤਾ ਨਹੀਂ ਉਹ ਕਿਉਂ ਤੁਸੀਂ ਕੀ ਇਹਨੇ ਫੀਲਿੰਗ ਲੈ ਸੇ ਠੰਡੀ ਗਰਮ ਦਾ ਠੰਡੀ ਠੰਡੀ ਜਿਹੜੇ ਠੰਡੀ ਗਰਮ ਠੰਡੀ ਤਾਰ ਠੰਡੀ ਹੁੰਦੀ ਗਰਮ ਤਾਰ ਗਰਮ ਹੁੰਦੀ ਹਾਂਜੀ ਇੰਨਾ ਵੀ ਨਹੀਂ ਪਤਾ ਨੈਗੇਟਿਵ ਪੋਜ਼ਿਟਿਵ ਦਾ ਚੱਕਰ ਹੁੰਦਾ ਭਾਣ ਉਹ ਜਿਹੜੀ ਬਾਹਰ ਠੰਡੀ ਤੱਤੀ ਪਿੰਡੂ ਵਾਲੇ ਲਫ਼ਜ਼ ਨੇ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਨਾਲ ਪੋਜ਼ਿਟਿਵ ਲਾ ਕੇ ਪੋਜ਼ਿਟਿਵ ਤੇ ਨੈਗੇਟਿਵ ਜੋੜ ਕੇ ਅੱਗੋਂ ਨੈਗੇਟਿਵ ਦੇ ਨਾਲ ਲਾ ਦਿਓ ਤੁਸੀਂ ਬਲਬ ਦੇਖਣਾ ਕਿੱਦਾਂ ਚੱਲਦੇ ਤੁਹਾਡੇ ਹਾਂਜੀ ਓਕੇ ਹੋ ਗਿਆ ਹਾਂ ਗੱਡੀ ਚਲਾ ਲੈਂਦੇ ਹੋ ਜੀ ਮੈਂ ਗੱਡੀ ਚਲਾ ਲੈਣਾ ਘਰ ਪੂਰਾ ਚਲਾਉਣ ਦੇ ਚੈਨਲ ਪੂਰਾ ਚਲਾਉਣ ਦੇ ਤੇ ਗੱਡੀ ਨਹੀਂ ਚਲਾ ਸਕਦੇ ਗੱਡੀ ਵਿੱਚ ਚਲਾ ਲਾਂਗਾ ਉਹੀ ਗੱਡੀ ਸਦਾਈ ਚਲਾ ਲੈਂਦੇ ਹੋ ਤੇ ਜੀ। ਮੈਂ ਆਜ਼ਾਦ ਕਸ਼ਮੀਰ ਜਾਣਾ ਹੁੰਦਾ ਵਾ ਉਹ ਤੁਸੀਂ ਜਾਓ ਤੁਸੀਂ ਆਜ਼ਾਦ ਮੈਂ ਵੀ ਤੇ ਜੋਬ ਇਸੇ ਚੱਕਰ 'ਚ ਕਰਨ ਲੱਗਾ ਨਾ ਭਾਵੇਂ ਤੁਸੀਂ ਆਜ਼ਾਦ ਕਸ਼ਮੀਰ ਜਾਣਾ ਨਾ ਜੀ ਉੱਥੇ ਤੁਹਾਨੂੰ 15-20 ਦਿਨ ਲੱਗਣੇ ਨੇ ਨਹੀਂ ਯਾਰ ਮੈਂ ਹਫਤੇ 'ਚ 2-2 3-3 ਚੱਕਰ ਲਾਣਾ ਵਾ ਅੱਛਾ ਮੈਂ ਉਹਦੇ ਲਈ ਡਰਾਈਵਰ ਕਹਿ ਰਿਹਾ ਮੈਂ ਆਜ਼ਾਦ ਕਸ਼ਮੀਰ ਜਾਣਾ ਆਣਾ ਤੇ ਤੁਸੀਂ ਮੈਨੂੰ ਰੱਖ ਲਓ ਲੇਕਿਨ ਮਹੀਨੇ 'ਚ ਇੱਕ ਚੱਕਰ ਮੇਰਾ ਵੀ ਲਵਾ ਦਿਆ ਕਰਨਾ ਮਿਹਰਬਾਨੀ ਬਸ ਤਨਖਾਹ ਆਜ਼ਾਦ ਨਹੀਂ ਕਸ਼ਮੀਰ ਦਾ ਮੇਰਾ ਬਹੁਤ ਦਿਲ ਕਰਦਾ ਮੈਂ ਮਹੀਨੇ 'ਚ ਇੱਕ ਵਾਰੀ ਫਰੈਸ਼ ਹੋ ਜਾਵਾਂਗਾ ਜ਼ਰਾ ਮੈਂ ਇਲਾਕਾ ਹੀ ਬਣਾ ਆਪ ਤੁਸੀਂ 3-3 4-4 ਚੱਕਰ ਲਾਉਣੇ ਮਹੀਨੇ 'ਚ ਤੁਸੀਂ ਉਸ ਇੱਕ ਮੇਰਾ ਲਵਾਤਾ ਕਸ਼ ਪੈ ਜਾਣੀ ਤੁਹਾਡੇ ਵਰੀ ਨੂੰ ਵੇਖ ਲਿਓ ਪਰ ਵੀ ਘਰ ਪਰ ਇਧਰ ਕੋਇਆ ਬਿੱਟੀ ਫਿਰਿਆ ਅੱਛਾ ਫੈਕਟਰੀਆਂ ਮੇਰੇ ਕੋਲ 4 ਨੇ ਫੈਕਟਰੀਆਂ ਚੋਂ ਦੇ ਤੁਹਾਡੇ ਵਿੱਚ ਕੋਲ ਹਰ ਸ਼ਹਿਰ 4 ਹੀ ਆ ਤੁਹਾਡੇ ਕੋਲ 4 ਫੈਕਟਰੀਆਂ ਨਹੀਂ, 6 ਖੁਰਲੀਆਂ 4 ਫੈਕਟਰੀਆਂ ਨੇ ਤੁਹਾਡੇ ਕੋਲ ਹਾਂਜੀ ਗੱਡੀਆਂ ਮੇਰੇ ਕੋਲ ਕਾਹਦੀਆਂ ਫੈਕਟਰੀਆਂ ਨੇ ਪੱਥਰ ਪਹਾੜ ਖਰੀਦਣਾ ਮੈਂ ਪਹਾੜ ਅੱਛਾ ਆਪਣੇ ਤੁਸੀਂ ਪੂਰਾ ਪਹਾੜ ਖਰੀਦ ਲੈਂਦੇ ਹੋ ਪਹਾੜ ਖਰੀਦ ਲੈਣਾ ਵਾ ਉਹਦੇ ਵਿੱਚੋਂ ਫਿਰ ਮਾਰਬਲ ਜੋ ਸ਼ਾਪਰ ਜੋ ਬੋਤਲਾਂ ਟਾਕੀਆਂ ਟਾਕੀਆਂ ਨਿਕਲ ਆਉਣ ਮੇਰੀਆਂ ਇਹ ਤੇ ਇੱਕ ਫੈਕਟਰੀ ਨਹੀਂ ਮਾਣ ਹੈਗੀ ਤੁਸੀਂ 4 ਕਿੱਦਾਂ ਚਲਾਉਂਦੇ ਹੋ ਬੜੀ ਗੱਲ ਮੈਂ ਬਸ ਇੱਥੇ ਆਜ਼ਾਦ ਕਸ਼ਮੀਰ ਪਹਾੜ ਲਏ ਨੇ ਮੈਂ ਸੀਰੀਅਸ ਗੱਲ ਕਰ ਰਿਹਾ ਸ਼ੁਗਲ ਤੋਂ ਇਲਾਵਾ ਉਸਤਾਦ ਜੀ ਹਾਂ ਹਾਂ ਔਰ ਮੈਂ ਕ੍ਰੈਸ਼ਰ ਮਸ਼ੀਨਾਂ ਲਾਈਆਂ ਨੇ ਉੱਥੇ ਉਹ ਮਾਰਬਲ ਨਹੀਂ ਬਣਦੀ ਮਾਰਬਲ ਦਾ ਪੱਥਰ ਜਿਹੜਾ ਵਾ ਉਹ ਟੋਟਲੀ ਜਿਹੜਾ ਵਾ ਸਾਡੀ ਪ੍ਰੋਡਕਸ਼ਨ ਕਰਾਚੀ ਤੱਕ ਜਾ ਅੱਛਾ ਰਿਹਾ। ਤੁਸੀਂ ਇੰਨਾ ਕੁਝ ਕਿੱਦਾਂ ਮੈਨੇਜ ਕਰੋਗੇ ਕਰਨਾ ਤੁਸੀਂ ਕੀ ਤੁਸੀਂ ਮੈਨੂੰ ਆਪਣਾ ਸੈਕਟਰੀ ਰੱਖੋ ਤੁਹਾਨੂੰ ਇੱਕ ਸੈਕਟਰੀ ਦੀ ਜ਼ਰੂਰਤ ਹੈ ਮਾਲਕ ਆਪ ਨਹੀਂ ਡਾਇਰੈਕਟ ਹੋ ਕੇ ਹਰ ਕੰਮ ਵਾਹ ਕਰਦਾ ਵਾਹ ਤੁਸੀਂ ਮੈਨੂੰ ਸੈਕਟਰੀ ਰੱਖੋ ਔਰ ਸੈਕਟਰੀ ਦਾ ਕੰਮ ਹੁੰਦਾ ਵਾ ਅੰਦਰ ਬਾਹਰ ਦਾ ਨਿਜ਼ਾਮ ਸਾਰਾ ਦੇਖਣਾ ਕੀ ਚੱਲ ਰਿਹਾ ਕੀ ਵਾਧਾ ਹੋ ਰਿਹਾ ਕੀ ਘਾਟਾ ਹੋ ਰਿਹਾ ਸਾਰੀ ਰਿਪੋਰਟ ਅੱਛਾ ਸਾਰੀ ਦੱਸੋ ਕੀ ਲਵੋਗੇ ਇਹਨਾਂ ਦੇ ਮਹੱਲੇ ਇੱਕ ਬੰਦਾ ਗੋਸ਼ਤ ਵੰਡਣ ਆਇਆ ਤੇ ਆਪਣੀ ਬੇਗਮ ਨਾਲ ਜਾਣ ਡਿਆ ਤੇ ਲਹਿਦਾ ਹੋ ਗਿਆ ਉਹਨੂੰ ਕਹਿੰਦਾ ਉਹ ਬਾਜੀ ਦਾ ਹੀ ਸਾਲਾ ਦਾ ਦਿਓ ਮੇਰੀ ਛੋਟੀ ਭੈਣ ਦਾ ਉਹ ਮੈਨੂੰ ਨਹੀਂ ਕਹਿੰਦਾ ਇਹਦਾ ਢਿਮਸਾ ਹੈ ਨਹੀਂ ਭਾਈਆ ਗੋਸ਼ਤ ਦੀ ਖਾਤਰ ਕਿੰਨੇ ਦਾ ਚੌਪਰ ਮਿਲ ਜਾਊ ਸੀਵੀ ਤੇ ਤਸਵੀਰ ਲੱਗੀ ਹੋਵੇਗੀ ਉਦਾਂ ਹੀ ਤਸਵੀਰ ਲੱਗੀ ਹੋਣੀ ਜ਼ਰੂਰੀ ਹੈ ਚਲੋ ਹੁਣ ਤੁਸੀਂ ਖਾਣ ਪੀਣ ਨਾਲ ਤਵੱਜੋ ਦਿਓ ਜ਼ਿਆਦਾ ਖੁਰਾਕ ਲੈ ਫਰੀਦ ਜ਼ਿੰਦਗੀ ਤੁਸੀਂ ਇਹਨੇ ਕਹਿਣਾ ਕਿ ਉਸਤਾਦ ਨੇ ਕਦੀ ਖਵਾਇਆ ਨਹੀਂ ਕੁਝ
ਉਹ ਕੇਲਾ ਲੱਗਾ ਹੀ ਇਹਨੂੰ, ਉਹ ਲੱਗਾ ਹੀ ਕੇਲਾ। ਅੱਛਾ ਇਹ ਮੈਂ ਤੈਨੂੰ ਇਸ ਤੋਂ ਦਿੱਤਾ, ਮੇਰੀ ਗੱਲ ਸੁਣ, ਜਦੋਂ ਤੂੰ ਬੁੱਢੇ ਹੋਏ ਨਾ ਤੇਰਾ ਬੀੜ ਖਤਮ ਹੋ ਗਿਆ, ਠੀਕ ਹੈ, ਇਹਨੂੰ ਪੂਰੇ ਦਿਨ ਰੋਜ਼ ਲਾ ਲੈਣਾ, ਤੇ ਕਿੰਨਾ ਦਿਨ ਹੋਰ ਲੈ ਦਾਂਗਾ ਉਹਨੂੰ, ਤੂੰ ਇਹ ਐਜ ਲਾ ਲੈਣਾ ਸੋਹਣਾ ਤੂੰ ਖਾ ਸਕੇ। ਮੈਂ ਤੈਨੂੰ ਉਸ ਦਿਨ ਦੇ ਦੇ ਵੇਲਾ, ਮੈਨੂੰ ਤੇਰੇ ਬੁਢਾਪੇ ਦੀ ਵੀ ਕਿੰਨੀ ਫਿਕਰ, ਬੜੀ ਗੱਲ ਆ ਲੈ ਓਏ ਮਿੱਠਾ। ਓਕੇ ਉਹ ਚਲੋ ਬਸ ਅੱਜ ਤੱਕ ਚਲਾਈ ਜਾ ਰਹੇ। ਓਕੇ, ਅੱਲਾ ਹਾਫਿਜ਼, ਥੈਂਕ ਯੂ, ਲਵ ਯੂ। ਵਿਦਲ ਲਿਆ ਛੁਰੀ ਲਿਆ।